ਕੰਮ ਕਰੇਗਾ ਤਨਖਾਹ ਉਹਦੀ ਬਣਦੀ ਹੈ, ਚਾਹੇ ਕੰਮ ਠੀਕ ਹੈ ਕਿ ਕੰਮ ਦੀ ਘਾਟ ਆ ਚਾਹੇ ਬਹੁਤਾਤ ਆ, ਪਰ ਪੈਸੇ ਉਹਨੂੰ ਮਿਲਣੇ ਚਾਹੀਦੇ ਆ ਜੋ ਕੰਮ ਕਰਦਾ। ਵਿਹਲੇ ਰਹਿਣ ਵਾਲੇ ਨੂੰ ਪੈਸੇ ਨਹੀਂ ਮਿਲਣੇ ਚਾਹੀਦੇ। ਪਰ ਮੇਰੇ ਖਿਆਲ ਦੇ ਨਾਲ ਜੇ ਸਾਡੇ ਇੱਧਰ ਕਿਤੇ ਇਹੋ ਜਿਹਾ ਕੰਮ ਬਣ ਜਾਂਦਾ ਤੇ ਇਹਨਾਂ ਨੇ ਮੁਰਦੇ ਵੀ ਕਬਰਾਂ 'ਚ ਉਠਾ ਲੈਣੇ ਸੀ ਕਿ ਆਓ ਭਾਈ ਪਾਓ ਵੋਟ, ਵਿਹਲੇ ਵਾਲੀ ਤਨਖਾਹ ਵਾਲਾ ਕੰਮ ਕਰੋ। ਸੋ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਆ। ਮਿੰਟੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੁੜਨ ਵਾਸਤੇ ਅੱਜ। ਸ਼ੁਕਰੀਆ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਆ। ਕੱਲ੍ਹ ਨੂੰ ਸੇਮ ਟਾਈਮ 'ਤੇ ਲੈ ਕੇ ਹਾਜ਼ਰ ਹੋਵਾਂਗੇ ਹੋਰ ਖਬਰਾਂ ਦਾ ਬੁਲੇਟਿਨ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਗੁਰਸਿਮਰਨ ਸਿੰਘ ਵੱਲੋਂ, ਆਪ ਸਭ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ 6 ਜੂਨ ਦਿਨ ਸੋਮਵਾਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਸਵੇਰ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਖਾਲਸਾ ਇੰਸ਼ੋਰੈਂਸ ਏਜੰਸੀ ਨੇ। ਆਪਣੇ ਕਿਸੇ ਵੀ ਇੰਸ਼ੋਰੈਂਸ ਦੀ ਲੋੜ ਵਾਸਤੇ ਇਹਨਾਂ ਨੂੰ ਜ਼ਰੂਰ ਕਾਲ ਕਰੋ। 408 272 2500। AARP ਦੇ ਮੈਂਬਰਸ ਵਾਸਤੇ ਖਾਸ ਡਿਸਕਾਊਂਟ ਤੁਹਾਨੂੰ ਦਿਵਾ ਸਕਦੇ ਨੇ, ਅਪ ਟੂ 30% ਆਫ ਤੁਹਾਡੇ ਪ੍ਰੀਮੀਅਮ ਰੇਟ ਦੇ ਉੱਤੇ। ਸੋ ਜ਼ਰੂਰ ਕਾਲ ਕਰਿਓ 4082722500 ਦੇ ਉੱਤੇ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਵਾਗਤ ਕਰਦੇ ਹਾਂ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ ਨੂੰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਅਤੇ ਅੱਜ ਦੀ ਪਹਿਲੀ ਖਬਰ ਵੱਲ ਰੁਖ ਕਰਦੇ ਹਾਂ। ਘੱਲੂਘਾਰਾ ਸਮਾਗਮ ਹੋਇਆ ਅਤੇ ਉਸ ਦੇ ਵਿੱਚ ਜਥੇਦਾਰ ਦੇ ਸੰਦੇਸ਼ ਦਾ ਕਾਫੀ ਵਿਰੋਧ ਹੋਇਆ। ਜੀ, ਪਹਿਲਾਂ ਤਾਂ ਇਹ ਇੱਕ ਬਹੁਤ ਵਧੀਆ ਨੁਕਤਾ ਰਿਹਾ ਕਿ ਕੋਈ ਬਹੁਤੀ ਵੱਡੀ ਘਟਨਾ ਨਹੀਂ ਵਾਪਰੀ। ਜਿਸ ਤਰੀਕੇ ਦੇ ਨਾਲ ਹਾਈਪ ਕ੍ਰੀਏਟ ਹੋਈ ਸੀਗੀ ਔਰ ਜਿਸ ਤਰੀਕੇ ਦੇ ਨਾਲ ਇੱਕ ਮੀਡੀਆ ਦੇ ਹਿੱਸੇ ਨੇ ਇਸ ਚੀਜ਼ ਨੂੰ ਉਭਾਰਿਆ ਸੀ ਕਿ ਇਹ ਹੋ ਸਕਦਾ, ਉਹ ਹੋ ਸਕਦਾ, ਯੋ ਹੋ ਸਕਦਾ ਜੀ, ਉਹ ਐਸਾ ਕੁਛ ਨਹੀਂ ਹੋਇਆ। ਸੰਦੇਸ਼ ਦਾ ਵਿਰੋਧ ਹੋਣਾ ਹੀ ਸੀ, ਲਗਭਗ ਤੈਅ ਸੀ ਕਿ ਗਿਆਨੀ ਗੁਰਬਚਨ ਸਿੰਘ ਦਾ ਵਿਰੋਧ ਹੈ ਜਿਹੜਾ ਉਹ ਹੋਏਗਾ। ਤਾਂ ਜਦੋਂ ਉਹਨਾਂ ਨੇ ਸੰਦੇਸ਼ ਪੜ੍ਹਿਆ ਉੱਥੇ ਨਾਅਰੇਬਾਜ਼ੀ ਹੋਈ ਹੈ, ਖਾਲਿਸਤਾਨ ਦੇ ਪੱਖੀ ਨਾਅਰੇਬਾਜ਼ੀ ਹੋਈ ਹੈ। ਇਸ ਤੋਂ ਇਲਾਵਾ ਵੀ ਥੋੜ੍ਹਾ ਜਿਹਾ ਹੋਇਆ ਕਿ ਜਦੋਂ ਵਿਰਸਾ ਸਿੰਘ ਵਲਟੋਆ ਹੋਰੀ ਹੋਰ ਸੀਗੇ ਜਿਹੜੇ ਇਹਨਾਂ ਦੇ ਅਕਾਲੀ ਲੀਡਰ, ਉਹਨਾਂ ਨੇ ਕੁਛ ਕਹਿਣ ਸੁਣਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਵੀ ਧੱਕਾ ਮੁੱਕੀ ਵੱਜੀ। ਦੱਸਦੇ ਆ ਵਲਟੋਆ ਸਾਹਿਬ ਦੀ ਪੱਗ ਵੀ ਹੈ ਜਿਹੜੀ ਉਹ ਥੋੜ੍ਹੀ ਟੇਢੀ ਹੋ ਗਈ। ਇਹ ਧੱਕਾ ਮੁੱਕੀ ਹੋਈ ਹੈ। ਇਸ ਤੋਂ ਵੱਧ ਇਹ ਦੋ ਚੀਜ਼ਾਂ ਤੋਂ ਵੱਧ ਕੁਛ ਵੀ ਨਹੀਂ ਵਾਪਰਿਆ। ਹਾਂ, ਹਾਲਾਂਕਿ ਪੁਲਿਸ ਹੈ ਜਿਹੜੀ ਉਹ ਸੜਕਾਂ 'ਤੇ ਜਾਂਦਿਆਂ ਨੂੰ ਵੀ ਫੜੋ ਫੜਾਈ ਕਰਦੀ ਰਹੀ, ਬਹੁਤ ਕੁਛ ਹੋਇਆ, ਪਰ ਕੁੱਲ ਮਿਲਾ ਕੇ ਜਿਹੜਾ ਇਹ ਸਭ ਕੁਛ ਠੀਕ ਠਾਕ ਰਿਹਾ। ਔਰ ਜਿਸ ਤਰੀਕੇ ਦੀ ਇੱਕ ਉਮੀਦ ਸੀ, ਚੇਸ਼ਟਾ ਸੀ, ਐਸਾ ਕੁਛ ਨਹੀਂ ਹੋਇਆ। ਅਸੀਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਉੱਥੇ ਕਲੈਸ਼ ਹੋਏ ਨੇ, ਉਹਦੇ 'ਚ ਕਾਫੀ ਇਸ ਤਰ੍ਹਾਂ ਦੀਆਂ ਤਸਵੀਰਾਂ ਨਿਕਲੀਆਂ ਜਿਹੜੀਆਂ ਸਮੁੱਚੀ ਸਿੱਖ ਕੌਮ ਦੇ ਅਕਸ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ। ਸੋ ਇਸ ਵਾਰੀ ਜਿਹੜਾ ਉਹ ਬਚਾ ਰਿਹਾ ਔਰ ਵਧੀਆ ਅਮਨ ਅਮਾਨ ਦੇ ਨਾਲ ਇਹ ਸਭ ਕੁਛ ਨਿਬੜ ਗਿਆ। ਪਰ ਇੱਕ ਜੋ ਉੱਥੇ ਇੰਨੀ ਵੱਡੀ ਪੱਧਰ 'ਤੇ ਪੁਲਿਸ ਲਾ ਕੇ ਔਰ ਖ਼ਾਸ ਤੌਰ 'ਤੇ ਜਿਹੜੇ ਲੱਠਮਾਰ ਸੀਗੇ ਇਲਾਕਿਆਂ ਦੇ ਵਿੱਚੋਂ ਸੱਦੇ ਗਏ। ਚਲੋ ਟਾਸਕ ਫੋਰਸ ਵੀ ਲਾਉਣੀ SGPC ਨੇ, ਉਹ ਵੀ ਸਮਝ ਤੋਂ ਵਿੱਚ ਦੀ ਗੱਲ ਆ। ਜਿਹੜੀ ਪੁਲਿਸ ਜਾਂ ਹੋਰ ਨੀਮ ਸੁਰੱਖਿਆ ਦਸਤਾ ਆਉਣੇ, ਉਹ ਵੀ ਸਮਝ ਦੇ ਵਿੱਚ ਦੀ ਗੱਲ ਆ। ਪਰ ਜਿਹੜੇ ਅਕਾਲੀ ਲੀਡਰ ਵੱਡੇ ਪੱਧਰ 'ਤੇ ਆਪਣੇ ਨਾਲ ਲੱਠਮਾਰ ਲੈ ਕੇ ਗਏ, ਸਮਝ ਤੋਂ ਪਰੇ ਆ ਕਿ ਉੱਥੇ ਕੋਈ ਜੰਗ ਲੜਨਾ ਸੀਗਾ। ਪਰ ਫਿਰ ਵੀ ਕਹਿ ਸਕਦੇ ਹਾਂ ਕਿ ਇੱਕ ਇਹ ਚੰਗਾ ਸਮਾਗਮ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਨਿਬੜਿਆ। ਪਰ ਹਾਲੇ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸਨ, ਖਾਸ ਤੌਰ 'ਤੇ ਸਰਬੱਤ ਖਾਲਸਾ ਵਾਲਿਆਂ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਸੀ ਮੋਢੀਆਂ ਨੂੰ, ਉਹਨਾਂ ਦੀ ਰਿਹਾਈ ਨਹੀਂ ਹੋਈ। ਉਹਨਾਂ ਨੂੰ ਪਹਿਲਾਂ ਹੀ ਧਰਪਕੜ ਕੀਤਾ ਹੋਇਆ ਸੀ ਇਹਨਾਂ ਨੇ। ਜਿੱਦਾਂ ਦੇਖ ਲਈਏ ਤਾਂ ਕੁੱਲ ਮਿਲਾ ਕੇ ਜਿਸ ਤਰੀਕੇ ਨਾਲ ਅੱਜ ਸਿਮਰਜੀਤ ਸਿੰਘ ਮਾਨ ਗਏ ਆ ਜਾਂ ਹੋਰ ਲੀਡਰ ਜਿਹੜੇ ਇਹਨਾਂ ਵੱਲੋਂ ਗਏ ਆ, ਤਾਂ ਉੱਥੇ ਇੱਕ ਤਰ੍ਹਾਂ ਦਾ ਸੰਦੇਸ਼ ਸਾਫ਼ ਹੋ ਗਿਆ ਕਿ ਗਿਆਨੀ ਗੁਰਬਚਨ ਸਿੰਘ ਦੀ ਕੋਈ ਬਹੁਤੀ ਵਕਤ ਜਾਪਦੀ ਨਹੀਂ, ਕਿਉਂਕਿ ਜਿਹੜੇ ਸ਼ਹੀਦ ਭਾਈ ਅਮਰੀਕ ਸਿੰਘ ਆ
ਉਹਨਾਂ ਦੇ ਬੇਟੇ ਨੇ ਵੀ ਉਹਨਾਂ ਤੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਦੱਸਦੇ ਇਹ ਵੀ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਿਹੜੇ ਸਪੁੱਤਰ ਨੇ ਈਸ਼ਰ ਸਿੰਘ, ਉਹ ਵੀ ਸਨਮਾਨ ਲੈ ਤੋਂ ਬਿਨਾਂ ਚਲੇ ਗਏ। ਹਾਲਾਂਕਿ ਬਾਅਦ 'ਚ ਉਹਨਾਂ ਦਾ ਸਪਸ਼ਟੀਕਰਨ ਆਇਆ ਕਿ ਉਹ ਨਾਅਰੇਬਾਜ਼ੀ ਤੋਂ ਜਿਹੜਾ ਅੱਕ ਕੇ ਥੋੜ੍ਹਾ ਜਿਹਾ ਚਲੇ ਗਏ ਪਾਸੇ, ਮੱਥਾ ਟੇਕ ਕੇ ਆਪਣਾ। ਇਹ ਚੀਜ਼ਾਂ ਜਿਹੜੀਆਂ ਉਹ ਸਾਫ਼ ਕਰਦੀਆਂ ਕਿ ਬਹੁਤਾ ਗਿਆਨੀ ਗੁਰਬਚਨ ਸਿੰਘ ਦਾ ਕੋਈ ਅਸਰ ਰਸੂਖ ਹੋਣ ਰਿਹਾ ਨਹੀਂ। ਦੂਜੇ ਪਾਸੇ ਅੱਜ ਚੌਂਕ ਮਹਿਤਾ ਦੇ ਵਿੱਚ ਦਮਦਮੀ ਟਕਸਾਲ ਦਾ ਆਪਣਾ ਸਮਾਗਮ ਸੀ, ਤੇ ਉਹਦੇ ਵਿੱਚ ਵੀ ਜਿਸ ਤਰੀਕੇ ਦੀ ਹਾਜ਼ਰੀ ਸੀ ਉਹ ਵੀ ਸਭ ਕੁਝ ਸਾਫ਼ ਕਰ ਗਿਆ ਕਿ ਬਾਬਾ ਧੁਮਾ ਦਾ ਜਿਹੜਾ ਹੁਣ ਵਜੂਦ ਆ ਉਹ ਕੋਈ ਬਹੁਤਾ ਭਾਰਾ ਨਹੀਂ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਅੱਜ ਦੇ ਦਿਹਾੜੇ 'ਚ ਸਾਫ਼ ਹੋਈਆਂ। ਕੁੱਲ ਮਿਲਾ ਕੇ ਇਹ ਦਿਹਾੜਾ ਲੰਘਿਆ, ਸਰਕਾਰ ਨੂੰ ਤੇ ਸਾਹ ਆਇਆ ਹੀ ਆਇਆ। ਜਿਹੜੇ ਲੋਕ ਟਿਕਟਿਕੀ ਲਾ ਕੇ ਵੇਖ ਰਹੇ ਸਨ, ਸਿੱਖ ਕੌਮ ਦੇ ਨਾਲ ਜੁੜੀਆਂ ਸੰਜੀਦਾ ਰੂਹਾਂ, ਉਹ ਵੀ ਸ਼ਾਇਦ ਸੁੱਖ ਦਾ ਸਾਹ ਲੈ ਰਹੀਆਂ ਹੋਣਗੀਆਂ, ਕਿਉਂਕਿ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾ ਦਿੱਤਾ ਗਿਆ ਸੀ ਕਿ ਹੁਣ ਲੜਾਈ ਹੋਈ, ਇੱਥੇ ਵੱਢ ਫੱਟ ਹੋ ਜਾਏਗੀ, ਪਰ ਐਸਾ ਕੁਛ ਨਹੀਂ ਹੋਇਆ। ਕਈ ਲੋਕ ਤੇ ਅਫਸੋਸ ਕਰ ਰਹੇ ਆ ਕਿ ਹੋਣਾ ਚਾਹੀਦਾ ਸੀ ਪਰ ਹੋਇਆ ਨਹੀਂ, ਪਰ ਇਹ ਨਹੀਂ ਹੋਇਆ ਤੇ ਬਹੁਤ ਚੰਗੀ ਗੱਲ ਹੈ। ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਜਿਹੜੀ ਅਗਲੀ ਗੱਲਬਾਤ ਹੈਗੀ ਹੈ ਜੀ, ਉਹ ਸਰੋਪੇ ਮਾਮਲੇ ਨੂੰ ਲੈ ਕੇ ਹੈਗੀ ਆ ਕਿ ਹੁਣ ਸਿਆਸਤ ਵੀ ਉਸ ਮਾਮਲੇ ਨੂੰ ਲੈ ਕੇ ਤੇਜ਼ ਹੋਈ। ਦੇਖੋ, ਕੋਈ ਵੀ ਚੀਜ਼ ਐਸੀ ਨਹੀਂ ਹੈ ਜੋ ਗੁਜ਼ਰਦੀ ਹੋਵੇ, ਵਾਪਰਦੀ ਹੋਵੇ ਤੇ ਸਿਆਸਤ ਦੇ ਵਿੱਚੋਂ ਭਿੱਜ ਕੇ ਨਾ ਗੁਜ਼ਰੇ। ਕਿਉਂਕਿ ਭਾਰਤ ਜਿਹੜਾ ਆ ਉਹ ਚੱਲਦਾ ਹੀ ਬਿਲਕੁਲ ਜਿਵੇਂ ਕਹਿ ਲਈਏ ਕਿ ਸਿਆਸਤ ਦੇ ਧੁਰੇ ਦੁਆਲਾ ਘੁੰਮਦਾ ਇੱਕ ਪਹੀਆ, ਔਰ ਇਹ ਸਿਆਸਤ ਤੇ ਉਹ ਕਦੇ ਅਨਿਖੜਵਾਂ ਰਹਿ ਹੀ ਨਹੀਂ ਸਕਦਾ। ਪਰ ਸਰੋਪੇ ਮਾਮਲੇ ਤੇ ਜਿਹੜੀ ਸਿਆਸਤ ਤੇਜ਼ ਹੋਈ ਆ ਉਹ ਪਹਿਲੇ ਦਿਨ ਤੋਂ ਹੀ ਹੋ ਗਈ, ਕਿਉਂਕਿ ਜਦੋਂ ਇਹ ਖਬਰ ਆਈ ਨਾਲ ਦੀ ਨਾਲ ਜਿਹੜੇ ਅਕਾਲੀਆਂ ਦੇ ਵਿਰੋਧੀ ਸੀ, ਭਾਵੇਂ ਉਹਨਾਂ ਨੂੰ ਸਿੱਖ ਸਿਧਾਂਤਾਂ ਦਾ ਊੜਾ ਵੀ ਨਹੀਂ ਆਉਂਦਾ, ਪਰ ਉਹ ਕਹਿੰਦੇ ਜੀ ਬਹੁਤ ਚੰਗਾ ਕੀਤਾ, ਕਿਸੇ ਨੇ ਲੰਮੀ ਸੋਚ ਨਹੀਂ ਸੋਚੀ। ਪਰ ਹੱਦ ਹੁਣ ਹੋਈ ਹੈ, ਕਿਉਂਕਿ ਕਾਂਗਰਸੀ ਵਿਧਾਇਕ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਉਹਨਾਂ ਨੇ 80-85 ਹਜ਼ਾਰ ਦਾ ਇੱਕ ਚੈੱਕ ਭੇਜਤਾ। ਉਹ ਕਹਿੰਦੇ ਜੀ ਮੇਰੀ ਮਹੀਨੇ ਦੀ ਸੈਲਰੀ ਹੈ ਜਿਹੜੀ ਉਹ ਭਾਈ ਬਲਵੀਰ ਸਿੰਘ ਦੇ ਲੇਖੇ, ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ। ਦੂਜੇ ਪਾਸੇ ਬੈਂਸ ਬ੍ਰਦਰਸ ਦੇ ਵਿੱਚੋਂ ਸਰਦਾਰ ਸਿਮਰਜੀਤ ਸਿੰਘ ਬੈਂਸ ਹੋਰੀ ਕਹਿ ਰਹੇ ਆ ਕਿ ਅਸੀਂ ਇਹਨਾਂ ਦਾ ਸਨਮਾਨ ਕਰਾਂਗੇ। ਹੁਣ ਬੈਂਸ ਹੋਰੀ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਅਕਾਲੀਆਂ ਦਾ ਵਿਰੋਧੀ ਹੈ ਉਹ ਉਹਨਾਂ ਦਾ ਮਿੱਤਰ ਆ, ਚਾਹੇ ਕੋਈ ਵੀ ਹੈ, ਤਾਂ ਉਹ ਉਧਰ ਉਹਨਾਂ ਨੇ ਥੋੜਾ ਝੁਕਾਅ ਲਾਰ ਰੱਖਣਾ ਹੀ ਹੈ। ਖਾਸ ਤੌਰ ਤੇ ਉਹ ਸਿੱਖਾਂ ਦੇ ਮੁੱਦਿਆਂ ਨੂੰ ਉਹ ਵੈਸੇ ਵੀ ਕੈਸ਼ ਕਰਦੇ ਆ। ਪਰ ਕਾਂਗਰਸ ਵੱਲੋਂ ਇਹ ਜਿਹੜੀ ਸਿਆਸਤ ਕੀਤੀ ਜਾਣੀ, ਸਮਝੋ ਪਰੇ ਦੀ ਗੱਲ ਆ। ਹੁਣ ਦੇਖੋ ਸਿਆਸਤ ਕੰਮ ਕਿਸ ਤਰੀਕੇ ਨਾਲ ਕਰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇੱਥੋਂ ਸਰੋਪਾ ਨਹੀਂ ਸੀ ਮਿਲਿਆ ਜਦੋਂ ਮੁੱਖ ਮੰਤਰੀ ਸੀ। ਉਸ ਸਮੇਂ ਕਾਂਗਰਸ ਨੇ ਆਖਿਆ ਸੀ ਬੜਾ ਗਲਤ ਕੀਤਾ, ਸਰੋਪਾ ਸਾਰਿਆਂ ਨੂੰ ਮਿਲਣਾ ਚਾਹੀਦਾ, ਇਹਨਾਂ ਨੇ ਸਰੋਪਾ ਨਾ ਦੇ ਕੇ ਬੜਾ ਬੱਜਰ ਗੁਨਾਹ ਕੀਤਾ ਹੈ। ਜੀ। ਦੂਜੇ ਨੰਬਰ ਤੇ ਇੱਥੇ ਉਦੋਂ ਇੱਕ ਵਾਰ ਆਏ ਸਨ ਬਲਵੰਤ ਸਿੰਘ ਰਾਮੂਵਾਲੀਆ, ਉਹ ਕੇਂਦਰੀ ਵਜ਼ਾਰਤ ਦੇ ਵਿੱਚ ਮੰਤਰੀ ਸਨ। ਉਸ ਸਮੇਂ ਵਜ਼ੀਰੇ ਆਲਾ ਹੁੰਦਾ ਸੀਗਾ ਸ਼ਾਇਦ ਦੇਵੇ ਗੌੜਾ, ਤਾਂ ਇਹਨੂੰ ਵੀ ਨਹੀਂ ਸੀ ਦਿੱਤਾ ਸਰੋਪਾ। ਤੇ ਜਦੋਂ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾ ਨਹੀਂ ਮਿਲਿਆ ਤੇ ਕਾਂਗਰਸ ਕਹਿੰਦੀ ਜੀ ਬਹੁਤ ਚੰਗਾ ਹੋਇਆ। ਜਦੋਂ ਇਹਨਾਂ ਦੇ ਮੁੱਖ ਮੰਤਰੀ ਨੂੰ ਨਹੀਂ ਸੀ ਮਿਲਿਆ ਉਦੋਂ ਕਹਿੰਦੇ ਜੀ ਬੜਾ ਮਾੜਾ ਕੰਮ ਆ, ਅੱਜ ਕਹਿੰਦੇ ਚੰਗਾ ਕੀਤਾ। ਇਹ ਸਿਆਸਤ ਹੈ। ਤੇ ਦੇਖੋ ਸਿਆਸਤ ਨੇ ਕਿਸ ਤਰੀਕੇ ਦਾ ਪ੍ਰਭਾਵ ਪਾਇਆ ਕਿ ਜਦੋਂ ਬਲਵੰਤ ਸਿੰਘ ਰਾਮੂਵਾਲੀਆ ਨੂੰ ਇਨਕਾਰ ਕੀਤਾ ਗਿਆ ਉਦੋਂ ਕਹਿੰਦੇ ਜੀ ਦਿਹਾੜੀ ਰੰਗਦਾ, ਇਹਦੇ 'ਚ 100 ਔਗਣ ਆ, ਇਹ ਸਿੱਖ ਸਿਧਾਂਤਾਂ ਤੇ ਪੂਰਾ ਨਹੀਂ ਉਤਰਦੇ, ਨੂੰ ਸਰੋਪਾ ਨਹੀਂ ਦਿਆਂਗੇ। ਪਰ ਉਹੀ ਰਾਮੂਵਾਲੀਆ ਜਦੋਂ ਵਾਇਆ ਲੋਕ ਭਲਾਈ ਪਾਰਟੀ ਹੁੰਦਾ ਹੋਇਆ ਅਕਾਲੀਆਂ 'ਚ ਪਹੁੰਚਿਆ, ਫਿਰ ਸਭ ਕੁਛ ਹੀ ਹੋ ਗਿਆ। ਫਿਰ ਸਰੋਪੇ ਵੀ ਮਿਲਣ ਲੱਗ ਪਏ, ਜਕਾਰੇ ਵੀ ਲੱਗਣ ਲੱਗ ਪਏ, ਰਾਮੂਵਾਲੀਏ ਦਾ ਬੇੜਾ ਪਾਰ ਹੋ ਗਿਆ। ਉਦੋਂ ਸਿਆਸਤ ਜਿਹੜੀ ਹੈ ਉਹ ਹੋਰ ਕੁਝ ਕਰ ਗਈ। ਸੋ ਸਰੋਪੇ ਦੇ ਵਿੱਚ ਸਿਆਸਤ ਹੈ ਜਿਹੜੀ ਹੁੰਦੀ ਆਈ ਹੈ, ਹੋ ਰਹੀ ਹੈ, ਤੇ ਮੇਰੇ ਖਿਆਲ ਦੇ ਨਾਲ ਅੱਗੇ ਹੋਵੇਗੀ। ਆ ਵਿੱਚੋਂ ਬ੍ਰੇਕ ਮਿਲ ਗਿਆ, ਘੱਲੂਘਰ ਜਿਹੜਾ ਸਮਾਗਮ ਸੀਗਾ ਸ਼ਾਇਦ ਠੱਪੀ ਜਾਵੇ ਗੱਲ, ਪਰ ਲੱਗਦਾ ਨਹੀਂ ਇਹ ਚੱਲੇਗਾ, ਹਾਲੇ ਹੋਰ ਕੁਝ ਦਿਨ ਮੁੱਦਾ ਚੱਲੇਗਾ, ਕਿਉਂਕਿ ਅਕਾਲੀਆਂ ਦੇ ਜਿਹੜੇ ਵਿਰੋਧੀ ਆ ਉਹ ਡਿੱਗਣ ਨਹੀਂ ਦੇਣਗੇ ਇਸ ਮੁੱਦੇ ਨੂੰ। ਜੀ ਬਿਲਕੁਲ ਜੀ। ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਨੂੰ ਈਡੀ ਨੇ ਕੀਤਾ ਤਲਬ, ਤੇ ਕੈਪਟਨ ਕਹਿੰਦੇ ਕਿ ਇਹ ਸਾਰੀ ਸ਼ਰਾਰਤ ਦੇ ਪਿੱਛੇ ਜੇਟਲੀ ਹੈ। हाँ, मर्ज बढ़ता गया जूं जूं दबा की ਉਹ ਚੀਜ਼ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿ ਜਿਵੇਂ ਜਿਵੇਂ ਕਾਂਗਰਸ ਦੀ ਬਿਮਾਰੀ ਦਾ ਉਹ ਇਲਾਜ ਕਰਦੇ ਆ
ਤਿਵੇਂ ਕੋਈ ਨਾ ਕੋਈ ਰੁਕਾਵਟ, ਤਿਵੇਂ ਕੋਈ ਨਾ ਕੋਈ ਰੋਗ ਕਿਸੇ ਨਾ ਕਿਸੇ ਬਹਾਨੇ ਵੱਧਦਾ ਜਾਂਦਾ। ਹੁਣ ਇਹਨਾਂ ਨੇ ਐਲਾਨ ਕੀਤਾ ਸੀ ਅਸੀਂ 18 ਤਰੀਕ ਨੂੰ ਬਾਦਲਾਂ ਦੇ ਹਲਕੇ ਦੇ ਵਿੱਚ ਧਰਨਾ ਲਾਵਾਂਗੇ ਨੌਕਰੀ ਘੁਟਾਲੇ ਨੂੰ ਲੈ ਕੇ। 18 ਦਾ ਧਰਨਾ ਆ ਤੇ 16 ਨੂੰ ਇਹਨਾਂ ਦੇ ਮੁੰਡੇ ਨੇ ਪੇਸ਼ ਹੋਣਾ ਈਡੀ ਦੇ ਜਾ ਕੇ। 16 ਤੇ 26 ਨੂੰ ਪਹਿਲਾਂ ਹੀ ਨੋਟਿਸ ਨਿਕਲਿਆ ਹੋਇਆ ਰਾਣਿੰਦਰ ਸਿੰਘ ਨੂੰ ਲੁਧਿਆਣੇ ਅਦਾਲਤ ਦੇ ਵਿੱਚੋਂ। 26 ਨੂੰ ਉਹਨਾਂ ਨੇ ਉੱਥੇ ਪੇਸ਼ ਹੋਣਾ ਹੈ। ਜਾਨੀ ਸਿਆਪਾ ਅੱਗੇ ਵੀ ਹੈ, ਸਿਆਪਾ ਪਿੱਛੇ ਵੀ ਹੈ, ਕਿਉਂਕਿ 16 ਧਰਨੇ ਤੋਂ ਪਹਿਲਾਂ ਤੇ 26 18 ਦੇ ਧਰਨੇ ਤੋਂ ਬਾਅਦ ਆ। ਸੋ ਇਹ ਹੁਣ ਇਤਫਾਕ ਆ ਜਾਂ ਵਾਕਈ ਇਹਨਾਂ ਇਲਜ਼ਾਮਾਂ ਦੋਸ਼ਾਂ 'ਚ ਕੋਈ ਸੱਚਾਈ ਹੈ ਕਿ ਜਿਵੇਂ ਹੀ ਧਰਨੇ ਦਾ ਐਲਾਨ ਹੋਇਆ, ਜਿਵੇਂ ਥੋੜਾ ਜਿਹਾ ਅਗਰੈਸਿਵ ਹੋਇਆ ਕੈਪਟਨ, ਨਾਲ ਦੀ ਨਾਲ ਹੀ ਡੋਰ ਜਿਵੇਂ ਕਠਪੁਤਲੀ ਨੱਚਦੀ ਹੈ ਨਾ ਤੇ ਪਿੱਛੇ ਡੋਰਾਂ ਹੁੰਦੀਆਂ, ਡੋਰ ਖਿੱਚ ਦਿੱਤੀ ਜਾਂਦੀ ਹੈ, ਤਾਂ ਉਦਾਂ ਹੀ ਕਿਤੇ ਨਾ ਕਿਤੇ ਡੋਰ ਖਿੱਚ ਦਿੱਤੀ ਜਾਂਦੀ ਹੈ। ਸੋ ਟਿਵਰੀ ਟੈਟ ਇਹਨੂੰ ਕਹਿੰਦੇ ਸਿਆਸੀ ਭਾਸ਼ਾ ਦੇ ਵਿੱਚ ਕਿ ਟਿਵਰੀ ਟੈਟ ਕਰਨੀ। ਤਾਂ ਟਿਵਰੀ ਟੈਟ ਕਰਨ ਵਾਲਾ ਸ਼ਬਦ ਹੈ ਸ਼ਾਇਦ ਇੱਥੇ ਲਾਗੂ ਹੋਇਆ ਲੱਗਦਾ ਕਿਤੇ ਨਾ ਕਿਤੇ ਕਿ ਥੋੜੀ ਟਿਵਰੀ ਟੈਟ ਕਰੋ, ਬੜਾ ਨਟ ਬੋਲਟ ਹੈ ਜਿਹੜਾ ਭੱਜਦਾ ਫਿਰਦਾ। ਹੁਣ ਸਵਾਲ ਇਹ ਉੱਠਦਾ ਕਿ ਹੋਏਗਾ ਕੀ? ਜੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਕਿ ਜੀ ਇਹ ਇਹਨਾਂ ਦੀ ਖੁਰਾਫਤ ਹੈ, ਇਹਨਾਂ ਦੀ ਸ਼ਰਾਰਤ ਆ, ਇਹ ਸਭ ਕੁਛ ਇਸ ਕਰਕੇ ਕਰ ਰਹੇ ਆ ਕਿ ਅਰੁਣ ਜੇਤਲੀ ਹਾਰਿਆ। ਇਸ ਗੱਲ ਦੇ ਵਿੱਚ ਵਜਨ ਆ ਕਿ ਅਰੁਣ ਜੇਤਲੀ ਦੇ ਹੀ ਅੰਡਰ ਜਿਹੜਾ ਆ ਉਹ ਈਡੀ ਹੈ ਜਾਂ ਇਨਕਮ ਟੈਕਸ ਵਿਭਾਗ ਆ, ਉਹ ਫਾਈਨੈਂਸ ਮਿਨਿਸਟਰੀ ਹੁੰਦੀ ਹੈ ਜਿਹੜੀ, ਖਜ਼ਾਨਾ ਮੰਤਰਾਲਿਆ ਜਿਹੜਾ, ਉਹਦੇ ਅਧੀਨ ਹੀ ਹੈ। ਤੇ ਈਡੀ ਨੇ ਡਰੱਗ ਰੈਕਟ ਦੇ ਵਿੱਚ ਕਿਸ ਤਰੀਕੇ ਦਾ ਕੰਮ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਵਾਰੀ ਜਦੋਂ ਨਿਰੰਜਨ ਸਿੰਘ ਫਲੋ ਦੇ ਵਿੱਚ ਆਏ, ਉਹਨਾਂ ਨੇ ਸਾਰੇ ਹੀ ਸੱਦ ਲਏ ਸੀ ਹਫ਼ਤੇ ਦੇ ਅੰਦਰ ਅੰਦਰ, ਤੇ ਉਸ ਤੋਂ ਬਾਅਦ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ, ਉਹ ਕੀੜੀ ਦੀ ਚਾਲ ਪੈ ਗਈ ਜਾਂਚ। ਹੁਣ ਕੋਈ ਪਤਾ ਹੀ ਨਹੀਂ, ਅਤਾ ਪਤਾ ਹੀ ਨਹੀਂ। ਸੋ ਈਡੀ ਦਾ ਜਿਹੜਾ ਕੰਮ ਕਰਨ ਦਾ ਢੰਗ ਆ ਉਹ ਬਿਲਕੁਲ ਇਸ ਤਰੀਕੇ ਦਾ ਹੀ ਆ ਕਿ ਜਿਵੇਂ ਕੋਈ ਫੁੱਟਬਾਲ ਨੂੰ ਕਿੱਕ ਮਾਰਦਾ ਤੇ ਜਿੰਨੀ ਕੁ ਜ਼ੋਰ ਨਾਲ ਕਿੱਕ ਮਾਰਦਾ ਉਨੀ ਕੁ ਉਹ ਅੱਗੇ ਚਲਾ ਜਾਂਦਾ। ਸੋ ਇਹੋ ਜਿਹਾ ਹਿਸਾਬ ਕਿਤਾਬ ਆ। ਹੁਣ ਦੂਜਾ ਸੱਚ ਜਿਹੜਾ ਆ ਉਹ ਚਰਚਾ ਦਾ ਵਿਸ਼ਾ ਉਹ ਇਹ ਹੈ ਕਿ ਇਹ ਜਦੋਂ ਅੱਗੇ ਮੁੱਦਾ ਉੱਠਿਆ ਸੀ ਉਦੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਤੱਥਾਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਨੂੰ ਆਪਣੇ ਵੱਲੋਂ ਮੋਹਰਬੰਦ ਕੀਤਾ ਸੀਗਾ ਜੀ ਕਿ ਇਹਨਾਂ ਦੇ ਖਾਤੇ, ਔਰ ਉਹਨਾਂ ਨੇ ਨੰਬਰ ਵੀ ਦਿੱਤੇ ਸਨ। ਜਿਵੇਂ ਇਹਨਾਂ ਨੇ ਦੱਸੇ ਸੀ ਕਿ ਪਰਨੀਤ ਤੇ ਰਾਣਿੰਦਰ ਦੇ ਜਿਹੜੇ ਆ 4 ਖਾਤੇ ਉਹ 2005 ਤੇ 6 ਦੇ ਵਿੱਚ ਖੁੱਲੇ, ਔਰ ਉਧਰ ਸੈਂਕੜੇ ਕਰੋੜ ਹੈ ਜਿਹੜਾ ਉਹਨਾਂ ਦੀ ਟ੍ਰਾਂਸੈਕਸ਼ਨ ਹੋਈ ਹੈ, ਜੋ ਕਾਲਾ ਧਨ ਉਧਰ ਗਿਆ। ਕੈਪਟਨ ਅਮਰਿੰਦਰ ਸਿੰਘ ਹੁਣ ਵੈਸੇ ਕਹਿੰਦਾ ਆ ਕਿ ਇਹ ਜੀ ਜੇਤਲੀ ਸਭ ਕੁਛ ਕਰਦਾ ਪਿਆ, ਪਰ ਅਸਲ ਦੇ ਵਿੱਚ ਸੱਚ ਇਹ ਹੈ ਕਿ ਜਦੋਂ ਇਹ ਮੁੱਖ ਮੰਤਰੀ ਸਨ, ਜਦੋਂ ਇਹ ਕੰਪਨੀਆਂ ਬਣੀਆਂ, ਕਿਉਂਕਿ ਦੇਖੋ ਜੇ ਝੂਠ ਸੀ, ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜੇ ਖਾਤੇ ਨੰਬਰ ਦਿੱਤੇ ਆ 4, ਜਿਵੇਂ ਇੱਕ ਖਾਤਾ ਆ 50 91 47 20 99, ਦੂਸਰਾ ਖਾਤਾ ਨੰਬਰ ਹੈ 50 91 44 59 44, ਇਹ ਖਾਤੇ ਨੰਬਰ ਜੇਕਰ ਇਹਨਾਂ ਨੇ ਫਰਜ਼ੀ ਕ੍ਰੀਏਟ ਕੀਤੇ ਜਾਂ ਸਿਆਸੀ ਤੌਰ ਤੇ ਕੋਈ ਹੱਥਕੰਡਾ ਅਪਣਾਇਆ ਤੇ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ? ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਉਂ ਨਹੀਂ ਖਿੱਚਿਆ, ਘੜੀਸਿਆ ਇਹਨਾਂ ਨੇ? ਔਰ ਦੂਜੀ ਗੱਲ, ਉਦੋਂ ਇਹਨਾਂ ਨੇ ਆਪ ਹੀ ਬਿਆਨ ਦੇ ਦਿੱਤਾ ਸੀ ਕਿ ਇੱਕ ਖਾਤਾ ਆ, ਇਹ ਝੂਠ ਬੋਲਦੇ, 4 3 4 ਨਹੀਂ, ਇੱਕ ਖਾਤਾ ਹੈ, ਉਹਦੇ 'ਚ ਪੈਸੇ ਹੈ ਨਹੀਂ। ਹੁਣ ਦੱਸੋ ਇੱਥੇ ਟੁੱਟੇ ਜਿਹੇ ਬੈਂਕ 'ਚ ਚਲੇ ਜਾਈਏ, ਉਹ ਕਹਿੰਦੇ ਜੀ ਬਗੈਰ ਪੈਸੇ ਤੋਂ ਖਾਤਾ ਨਹੀਂ ਖੁੱਲਦਾ, ਥੋੜੇ ਬੋਲੇ ਵਿੱਚ ਰੱਖੋ ਤਾਂ ਗੱਲ ਬਣੂਗੀ। ਹੁਣ ਸਵਿਟਜ਼ਰਲੈਂਡ ਦੇ ਵਿੱਚ ਕੋਈ ਖਾਤਾ ਖੁਲਾਉਂਦਾ ਤੇ ਉਹਦੇ 'ਚ ਪੈਸੇ ਨਾ ਪਾਵੇ, ਕਮਾਲ ਦੀ ਗੱਲ ਆ। ਇਹ ਤੀਜੀ ਗੱਲ ਕਿ ਇਹ ਕਹਿੰਦੇ ਆ ਜੀ ਅਰੁਣ ਜੇਤਲੀ ਹੈ ਜਿਹੜਾ ਹੁਣ ਸਾਡੇ ਰਾਹ ਦਾ ਰੋੜਾ ਜਾਣ ਕੇ ਬਣਦਾ, ਕਿਉਂਕਿ ਅਸੀਂ ਇਧਰ ਵਾਘੇ ਵਾਲੇ ਬਾਰਡਰ ਪਾਸਿਓਂ ਅਸੀਂ ਇਹਨੂੰ ਤੋਰਿਆ ਢਿੱਲਾ ਜਾ ਕਰਕੇ। ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਇਹ ਮੁੱਦਾ ਜਦੋਂ ਕੈਪਟਨ ਸਾਹਿਬ ਦੇ ਆਪਣੇ ਕਾਰਜਕਾਲ ਦੇ ਦੌਰਾਨ, ਜਦੋਂ ਇਹਨਾਂ ਦੀ ਆਪਣੀ ਸਰਕਾਰ ਸੀਗੀ UPA ਸਰਕਾਰ, ਉਸ ਵੇਲੇ ਇਹਨਾਂ ਨੂੰ ਉਹ ਹੋਇਆ, ਪਹਿਲਾਂ ਸਭ ਤੋਂ ਪਹਿਲਾਂ ਨੋਟਿਸ ਉਸ ਵੇਲੇ ਹੋਇਆ। ਜਦੋਂ 2002 ਚ 2007 ਦਾ ਜਦੋਂ ਦਾ ਇਹ ਸਾਰਾ ਇਲਜ਼ਾਮ ਲੱਗਦਾ, ਉਦੋਂ ਵੀ ਹੇਠਾਂ ਇਹਨਾਂ ਦੀ ਸਰਕਾਰ ਸੀ, ਉੱਤੇ ਵੀ ਇਹਨਾਂ ਦੀ ਸਰਕਾਰ ਸੀ। ਸੋ ਬੜੇ ਸਵਾਲ ਆ ਜਿਨ੍ਹਾਂ ਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਨੂੰ ਦੇਣਾ ਪਵੇਗਾ। ਪਰ ਕੁੱਲ ਮਿਲਾ ਕੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਜੰਤਰੀ ਵੇਖੀਏ ਤੇ ਹਾਲੇ ਜਿਹੜੇ ਗ੍ਰਹਿ ਨਛੱਤਰ ਆ
ਉਹ ਹਾਲੇ ਵੀ ਗਰਦਿਸ਼ ਦੇ ਵਿੱਚ ਹੀ ਲੱਗਦੇ ਉਹਨਾਂ ਦੇ ਸਿਤਾਰੇ, ਕਿਉਂਕਿ ਜਿਵੇਂ ਜਿਵੇਂ ਅੱਗੇ ਵੱਧਦੇ ਆ ਤਿਵੇਂ ਤਿਵੇਂ ਕੰਢੇ ਆ ਜਿਹੜੇ ਉਹ ਜ਼ਿਆਦਾ ਵਿਛੜਦੇ ਆ। ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਜੀ ਇਸ ਗੱਲ ਦੀ ਇੰਨੀ ਵਿਸਥਾਰ ਦੇ ਵਿੱਚ ਡਿਟੇਲ ਦੇਣ ਵਾਸਤੇ। ਅਤੇ ਅਗਲੀ ਗੱਲ ਜਿਹੜੀ ਹੈਗੀ ਹੈ ਜੀ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਸੰਗਤ ਦਰਸ਼ਨ ਦੌਰਾਨ ਅਕਾਲੀਆਂ ਦਾ ਜਲੂਸ ਨਿਕਲਿਆ। ਇਹ ਹੁਣ ਜਿਹੜੇ ਸੰਗਤ ਦਰਸ਼ਨ ਹੈ ਨਾ ਜੀ, ਉਹ ਮਲਮਾ ਜਿਹੜਾ ਸੀ ਸੰਗਤ ਦਰਸ਼ਨਾਂ ਤੇ ਉਹ ਲੈ ਗਿਆ। ਲੋਕਾਂ ਨੂੰ 5-6 ਸਾਲ ਪਤਾ ਹੀ ਨਹੀਂ ਲੱਗਿਆ ਕਿ ਕੀ ਹੋਣ ਡਿਆ। ਹੁਣ ਲੋਕ ਸਮਝ ਗਏ ਕਿ ਸੰਗਤ ਦਰਸ਼ਨ ਦੀ ਖੇਡ ਕੀ ਹੈ। ਹੁਣ ਉਹ ਮਸਲਾ ਕੀ ਹੈ ਕਿ ਹਰੇਕ ਪਿੰਡ ਦੇ ਵਿੱਚ 2-3 ਧੜੇ ਆ। ਉਹ ਜਿਹੜਾ ਤੇ ਪੰਚਾਇਤੀ ਧੜਾ ਜਿਹਦੇ ਨਾਲ ਪੰਚਾਇਤ ਹੈ ਉਹ ਤੇ ਮਲਾਈ ਖਾ ਜਾਂਦਾ ਹੈ, ਤੇ ਦੂਜੇ ਰਹਿ ਜਾਂਦੇ ਸੁੱਕੇ। ਉਹ ਕਹਿੰਦੇ ਅਸੀਂ ਝੰਡੇ 'ਚ ਐਵੇਂ ਡੰਡੇ ਫਸਾਈ ਫਿਰਦੇ ਆ। ਇਹ ਇੱਥੋਂ ਇਸ ਚੀਜ਼ ਦਾ ਕਲੇਸ਼ ਦਾ ਮੁੱਢ ਵੱਜਦਾ ਹੈ। ਇਹ ਕੱਲ ਤੇ ਪਰਸੋਂ 2 ਦਿਨ ਲੰਬੀ ਸਨ ਮੁੱਖ ਮੰਤਰੀ। ਔਰ ਕਮਾਲ ਦੀ ਗੱਲ ਆ ਕਿ ਮਹਿਣਾ ਪਿੰਡ ਆ ਜਿਹੜਾ, ਉਹ ਇਹਨਾਂ ਦੇ ਪਿੰਡ ਤੋਂ ਲਾਈਏ ਤੇ ਜੇ ਸਾਈਕਲ ਤੇ ਵੀ ਬੰਦਾ ਤੁਰੇ ਤੇ 5-7 ਮਿੰਟਾਂ 'ਚ ਪਹੁੰਚ ਜਾਂਦਾ, ਇੰਨੀ ਕੁ ਦੂਰ ਆ। ਉੱਥੇ ਸਾਹਮਣੇ ਇਹਨਾਂ ਦੇ ਬਿਲਕੁਲ ਕੁਰਸੀ ਦੇ ਸਾਹਮਣੇ ਦੋਵੇਂ ਧੜੇ ਆ ਜਿਹੜੇ ਉਹ ਛਿੱਤਰੀ ਦਾਲ ਵੰਡਣ ਲੱਗ ਪਏ। ਉੱਥੇ ਖੜਿਆਂ ਹੀ ਉਹ ਆਪਸ ਦੇ ਵਿੱਚ ਭਿੜਨ ਲੱਗ ਪਏ। ਇੱਥੋਂ ਤੱਕ ਕਹਿਣਾ ਪਿਆ ਮੁੱਖ ਮੰਤਰੀ ਨੂੰ ਕਿ ਭਾਈ ਜਿਹੜਾ ਤੁਹਾਡਾ ਨਾਂ ਆ ਉਹ ਗਿਨੀਜ਼ ਬੁੱਕ 'ਚ ਆ ਜਾਣਾ, ਕਿਉਂਕਿ ਸਾਰੇ ਪੰਜਾਬ 'ਚੋਂ ਧੜੇਬੰਦੀ ਮੁੱਕ ਸਕਦੀ, ਤੁਹਾਡੇ ਨਹੀਂ। ਕਿਉਂਕਿ ਪਿਛਲੀ ਵਾਰੀ ਜਦੋਂ ਆਏ ਸੀਗੇ ਉਦੋਂ ਵੀ ਜੁੱਤੀ ਹੋ ਗਏ ਸੀ ਮਹਿਣੇ ਵਾਲੇ। ਫਿਰ ਉਹ ਨਹੀਂ ਹਟੇ ਤੇ ਉੱਥੋਂ ਇਹਨਾਂ ਨੂੰ ਸੰਗਤ ਦਰਸ਼ਨ ਆਪਣਾ ਛੱਡਣਾ ਪਿਆ। ਕੱਲ ਉੱਥੋਂ ਰਵਾਨਾ ਹੋ ਗਏ। ਬਾਅਦ ਦੇ ਵਿੱਚ ਕੀ ਹੋਇਆ ਜੀ, ਉਹ ਲੱਤੀ ਹੋ ਗਏ ਆਪਸ ਦੇ ਵਿੱਚ, ਧੱਕੀ ਗਾਲੋ ਗਾਲੀ ਲੋਕਾਂ ਨੇ ਵਿੱਚ ਪੈ ਕੇ ਉਹਨਾਂ ਨੂੰ ਛਡਾਇਆ। ਜੇ ਉੱਥੋਂ ਅਗਲੇ ਦਿਨ ਢਾਣੀ ਤੇਲੀਆਂ ਵਾਲੇ ਗਏ, ਉੱਥੇ ਸੰਗਤ ਦਰਸ਼ਨ ਸੀ। ਉੱਥੇ ਵੀ ਇਹ ਹੋਇਆ ਕਿ ਮੁੱਖ ਮੰਤਰੀ ਸਾਹਿਬ ਆਮਦ ਕਰਦੇ ਆ ਤੇ ਸਾਰੇ ਜਿੰਨਾ 150-200 ਬੰਦਾ ਪੰਡਾਲ 'ਚ ਬੈਠਾ ਸੀ ਉਹ ਨਿਕਲ ਕੇ ਉੱਥੋਂ ਖੇਤਾਂ 'ਚ ਆ ਗਿਆ। ਉਹ ਕਹਿੰਦੇ ਜੀ ਉੱਥੇ ਲੀਡਰ ਗਏ ਅਕਾਲੀ, ਉਹਨਾਂ ਨੂੰ ਅੱਗੋਂ ਪੈ ਨਿਕਲੇ। ਉਹ ਕਹਿੰਦੇ ਕਿ ਸਾਰੀਆਂ ਕਰਤੂਤਾਂ ਤੁਹਾਡੀਆਂ, ਤੁਸੀਂ ਜਾਓ ਇੱਥੇ ਮੁੱਖ ਮੰਤਰੀ ਨੂੰ ਭੇਜੋ। ਤੇ ਕਮਾਲ ਦੀ ਗੱਲ ਆ ਕਿ ਮੌਕੇ ਦਾ ਮੁੱਖ ਮੰਤਰੀ ਆਪਣੀ ਪਾਰਟੀ ਦੇ ਬੰਦਿਆਂ ਨੂੰ ਮਨਾਉਣ ਲਈ ਤੁਰ ਕੇ ਵਾਹਣ ਦੇ ਵਿੱਚ ਗਿਆ। ਫਿਰ ਜਾ ਕੇ ਉਹਨਾਂ ਨੂੰ ਸੱਦਿਆ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਪ੍ਰੋਗਰਾਮ ਸਾਡਾ, ਇੱਥੇ ਬਾਹਰਲੇ ਬੰਦੇ ਆ ਕੇ ਜਿਹੜੇ ਉਹ ਮੋਹਤਬਰ ਬਣ ਜਾਂਦੇ ਆ। ਸੋ ਅਸੀਂ ਇਹ ਚੀਜ਼ ਨੂੰ ਅਸੀਂ ਬਿਲਕੁਲ ਨਹੀਂ ਮੰਨਾਂਗੇ। ਪਹਿਲਾਂ ਉਹਨਾਂ ਨੂੰ ਘਰ ਨੂੰ ਤੋਰੋ, ਜਿਹੜੇ ਬਾਹਰ ਹੀ ਆ ਕੇ ਕੁਰਸੀਆਂ ਮੱਲ ਕੇ ਬੈਠੇ ਆ, ਫਿਰ ਉਹਨਾਂ ਨੂੰ ਉੱਥੇ ਤੋਰਿਆ। ਫਿਰ ਜਾ ਕੇ ਉਹ ਖਾਲੀ ਕੁਰਸੀਆਂ ਸੀ ਜਿਹੜੀਆਂ ਭਰ ਕੇ ਤੇ ਸੰਗਤ ਦਰਸ਼ਨ ਕੀਤਾ। ਜਦੋਂ ਬਾਦਲ ਸਾਹਿਬ ਨੂੰ ਇਹਨਾਂ ਚੀਜ਼ਾਂ ਦਾ ਪੁੱਛੀਦਾ ਤੇ ਉਹ ਉਲਟਾ ਹੀ ਜਵਾਬ ਦਿੰਦੇ ਆ। ਸਾਡੇ ਵਰਗਿਆਂ ਨੇ ਪੁੱਛਿਆ ਕਿ ਬਾਦਲ ਸਾਹਿਬ ਆਹ ਨਵਾਂ ਹੀ ਪੰਗਾ ਤੁਹਾਨੂੰ ਪਿਆ ਫਿਰਦਾ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਲਾਲਾ ਹੋ ਜਾਂਦੀ ਸੰਗਤ ਦਰਸ਼ਨਾਂ 'ਚ। ਅੱਗੇ ਤੇ ਕਦੇ ਏਦਾਂ ਨਹੀਂ ਹੋਇਆ ਸੀ। ਉਲਟਾ ਪੱਤਰਕਾਰਾਂ ਨੂੰ ਕਹਿੰਦੇ ਤੁਹਾਡੇ ਕਿਹੜਾ ਗਰੁੱਪ ਨਹੀਂ ਹੈਗੇ, ਤੁਸੀਂ ਕਿਹੜਾ ਨਹੀਂ ਇਸ ਤਰ੍ਹਾਂ ਕਰਦੇ, ਤੁਹਾਡੀਆਂ ਵੀ ਧੜੇਬੰਦੀਆਂ ਹੈਗੀਆਂ। ਹਿਊਮਨ ਨੇਚਰ ਆ, ਇਹਦਾ ਚੱਲਦਾ ਹੀ ਰਹਿੰਦਾ। ਪਾਰਟੀ ਨੂੰ ਨੁਕਸਾਨ ਨਹੀਂ ਹੁੰਦਾ, ਪਰ ਬੇਸ਼ੱਕ ਪਾਰਟੀ ਨੂੰ ਨੁਕਸਾਨ ਨਹੀਂ ਹੁੰਦਾ, ਹਾਲ ਦੀ ਘੜੀ ਨਹੀਂ ਹੁੰਦਾ, ਪਰ ਅੱਗੇ ਜਾ ਕੇ ਨੁਕਸਾਨ ਸ਼ੁਰੂ ਹੋ ਜਾਏਗਾ। ਕਿਉਂਕਿ ਦੇਖੋ 3 ਧੜੇ ਆ ਜਾਂ 2 ਧੜੇ ਆ, ਜਿਹੜਾ ਧੜਾ ਥੱਲੇ ਵਗਦਾ ਰਿਹਾ, ਥੱਲੇ ਲੱਗਦਾ ਰਿਹਾ, ਅੰਤ ਨੂੰ ਉਹਨੇ ਪ੍ਰਸ਼ਾਦ ਫਿਰ ਉਲਟਾ ਦੇ ਜਾਣਾ ਹੈ। ਸੋ ਨੁਕਸਾਨ ਤੇ ਕਿਤੇ ਨਾ ਕਿਤੇ ਹੁੰਦਾ ਜਾਪਦਾ। ਪਰ ਹਾਲ ਦੀ ਘੜੀ ਜਿਹੜੇ ਸੰਗਤ ਦਰਸ਼ਨ ਹੈ ਉਹ ਲੰਬੀ ਹਲਕੇ ਦੇ ਲੋਕਾਂ ਦੇ ਵਿੱਚ ਵੀ ਉਹਨਾਂ ਦਾ ਕੋਈ ਅਕਸ ਹੈ ਜਿਹੜਾ ਉਹ ਬਹੁਤਾ ਪ੍ਰਭਾਵਸ਼ੀਲ ਨਹੀਂ ਰਿਹਾ। ਉਹ ਕਹਿੰਦੇ ਕਿ ਹੁਣ ਇਹ ਗੇਮ ਹੈ ਜਿਹੜੀ, ਇਹ ਗੇਮ ਬਿਲਕੁਲ ਸਿਆਸੀ ਗੇਮ ਬਣ ਗਈ। ਜੀ ਮਿੰਟੂ ਜੀ, ਤੇ ਜਿਹੜੀਆਂ ਹੁਣ ਚੋਣਾਂ ਨੇੜੇ ਆ ਚੁੱਕੀਆਂ ਨੇ, ਸੋ ਉਸ ਚੀਜ਼ ਨੂੰ ਦੇਖਦੇ ਹੋਏ ਸਰਕਾਰ ਨੇ ਸਕੂਲ ਵੀ ਅਪਗ੍ਰੇਡ ਕਰਨੇ ਸ਼ੁਰੂ ਕਰ ਦਿੱਤੇ। ਥੋਕ ਦੇ ਭਾਅ ਦੇ ਵਿੱਚ ਇਹਨਾਂ ਨੇ ਠੋਕ ਕੇ ਜਿਹੜੇ ਆ ਉਹ ਕੀਤੇ ਆ ਅਪਗ੍ਰੇਡ ਸਕੂਲ। ਲਗਭਗ 500 ਦੇ ਕਰੀਬ ਇਹਨਾਂ ਨੇ ਐਤਕੀ ਕਰ ਦਿੱਤੇ ਆ ਸਕੂਲ ਜਿਹੜੇ ਅਪਗ੍ਰੇਡ। ਔਰ ਅਪਗ੍ਰੇਡ ਸਕੂਲ ਕਰਨੇ ਕੋਈ ਮਾੜੀ ਗੱਲ ਨਹੀਂ ਹੈ। 534 ਕੀਤੇ ਇਹਨਾਂ ਨੇ ਐਤਕੀ। 534 ਜਿਹੜੇ ਆ ਬਹੁਤ ਹੁੰਦੇ ਆ ਸਕੂਲ। 160 ਦੇ ਵਿੱਚ 534 ਸਕੂਲ ਜਿਹੜੇ ਅਪਗ੍ਰੇਡ ਕਰਦੇ ਨੇ, ਕਿਉਂਕਿ ਉਹਦੇ ਲਈ ਤੁਹਾਨੂੰ ਟੀਚਰਾਂ ਦਾ ਵੀ ਬੰਦੋਬਸਤ ਕਰਨਾ ਪਵੇਗਾ, ਕਲਾਸਾਂ ਦਾ ਵੀ ਬੰਦੋਬਸਤ ਕਰਨਾ ਪਵੇਗਾ, ਜਿਹੜੇ ਐਗਜ਼ਾਮੀਨੇਸ਼ਨ ਹਾਲ ਜਾਂ ਸਭ ਕੁਛ ਇਹ ਤੁਹਾਨੂੰ ਸਾਰੇ ਪ੍ਰਬੰਧ ਆ ਉਹ ਸਾਰਨੇ ਪੈਣਗੇ। ਪਰ ਫਿਰ ਵੀ ਇੱਕੋ ਝਟਕੇ 'ਚ ਇਹਨਾਂ 534 ਦਾ ਕਰ ਦਿੱਤਾ। ਦੁੱਖ ਇਸ ਗੱਲ ਦਾ ਨਹੀਂ ਕਿ ਇਹਨਾਂ ਨੇ ਇੰਨੇ ਕਰ ਦਿੱਤੇ ਆ, ਕਿਉਂਕਿ ਜ਼ਰੂਰਤ ਹੈ, ਕਈ ਪਿੰਡਾਂ 'ਚ ਜ਼ਰੂਰਤ ਹੈ।
ਮਾਨਸਾ ਜਿਹੜਾ ਖੁਦ ਬੀਬਾ ਹਰਸਿਮਰਤ ਕੌਰ ਬਾਦਲ ਦਾ ਆਪਣਾ ਨਿੱਜੀ ਚੋਣ ਹਲਕਾ ਹੈ, ਉਹਦੇ ਵਿੱਚੋਂ ਤਲਵੰਡੀ ਸਾਬੋ ਏਰੀਏ ਚੋਂ ਇੱਕ ਵਾਰੀ ਖਬਰ ਆਈ ਸੀ ਕਿ ਉੱਥੇ ਇੱਕੋ ਪਿੰਡ ਦੀਆਂ 17 ਕੁੜੀਆਂ ਨੇ ਪੜ੍ਹਾਈ ਛੱਡ ਦਿੱਤੀ ਸੀ। ਉਹਦਾ ਕਾਰਨ ਇਹ ਸੀ ਕਿ ਘਰ ਦੇ ਲੜਦੇ ਸਨ, ਉਹਨਾਂ ਕੁੜੀਆਂ ਨੂੰ ਤੁਰ ਕੇ ਜਾਣਾ ਪੈਂਦਾ ਸੀ 4-5 ਕਿਲੋਮੀਟਰ ਦੂਸਰੇ ਪਿੰਡ 'ਚ ਪੜ੍ਹਦੇ। ਆਪਣੇ ਪਿੰਡ ਉਹਨਾਂ ਦੇ ਸਕੂਲ ਨਹੀਂ ਸੀ, ਘਰ ਦੇ ਭੇਜਦੇ ਨਹੀਂ ਸਨ। ਇਸ ਕਰਕੇ ਉਹ ਖਬਰ ਬੜੀ ਚਰਚਿਤ ਹੋਈ ਸੀ ਕਿ 17 ਕੁੜੀਆਂ ਜਿਹੜੀਆਂ ਉਹਨਾਂ ਦਾ ਕੈਰੀਅਰ ਬਣਨ ਤੋਂ ਪਹਿਲਾਂ ਹੀ ਹੈ ਜਿਹੜਾ ਉਹ ਅਦਰ 'ਚ ਲਟਕ ਗਿਆ। ਇਸ ਤਰ੍ਹਾਂ ਦੇ ਕਈ ਪਿੰਡ ਆ ਜਿਨ੍ਹਾਂ ਦੇ ਵਿੱਚ ਸਕੂਲ ਹੈ ਜਿਹੜਾ 8ਵੀਂ ਦਾ 5ਵੀਂ ਦਾ ਹੈ, ਅੱਗੇ ਬੱਚੇ ਪੜ੍ਹਨਾ ਚਾਹੁੰਦੇ ਆ, ਖਾਸ ਤੌਰ ਤੇ ਕੁੜੀਆਂ ਨੂੰ ਬੜੀ ਮੁਸ਼ਕਿਲ ਹੈ ਕਿਉਂਕਿ ਬੱਸਾਂ ਵਾਲੇ ਜਿਹੜੇ ਪ੍ਰਾਈਵੇਟ ਨਿੱਜੀ ਬੱਸਾਂ ਵਾਲੇ ਆ ਉਹ ਚੜਾਉਂਦੇ ਨਹੀਂ ਬੱਚਿਆਂ ਨੂੰ, ਤੇ ਬਹੁਤੇ ਬੱਚਿਆਂ ਕੋਲੇ ਆਪਣੇ ਵਹੀਕਲ ਨਹੀਂ ਹੁੰਦੇ, ਉਹਨਾਂ ਦੇ ਘਰ ਆ ਜਿਹੜੇ ਉਹ ਇਸ ਚੀਜ਼ ਨੂੰ ਅਫੋਰਡ ਨਹੀਂ ਕਰਦੇ। ਸੋ ਬੜੀ ਮੁਸ਼ਕਿਲ ਆ ਜਾਂਦੀ ਹੈ। ਇਹ ਸਕੂਲ ਅਪਗ੍ਰੇਡ ਹੋ ਜਾਣ ਤੇ ਚੰਗੀ ਗੱਲ ਹੈ, ਜਿੱਥੇ 5ਵੀਂ ਦਾ ਉਹ 8ਵੀਂ ਦਾ ਹੋਵੇ, 8ਵੀਂ ਵਾਲਾ 10ਵੀਂ ਦਾ ਹੋ ਜੇ। ਵੈਸੇ ਪਿੰਡਾਂ ਦੇ ਵਿੱਚ ਘੱਟੋ ਘੱਟ 10ਵੀਂ ਦਾ ਤੇ ਹੋਣਾ ਵੀ ਚਾਹੀਦਾ। ਪਰ ਇਹ ਮਸਲਾ ਇਹ ਹੈ ਕਿ ਜਿਹੜੇ 534 ਹੋਏ ਆ, ਬਹੁਤੇ ਜਿਹੜੇ ਆ ਉਹ ਹੋਏ ਆ ਜਿਨ੍ਹਾਂ ਤੇ ਉਂਗਲ ਜਥੇਦਾਰਾਂ ਨੇ ਰੱਖੀ ਕਿ ਇਹਦਾ ਤੋਪਾ ਭਰ ਦਿਓ। ਜਿੱਥੇ ਜ਼ਰੂਰਤ ਸੀ ਉਹ ਬਹੁਤੇ ਰਹਿ ਗਏ। ਹੁਣ ਉੱਗੀ ਜਿਹੜਾ ਆ, ਉੱਗੀ ਕੋਈ ਹਲਕਾ ਹੈ, ਉੱਗੀ ਕੋਈ ਇਲਾਕਾ ਜਲੰਧਰ ਜ਼ਿਲ੍ਹੇ ਦਾ, ਉੱਥੋਂ ਦੇ ਜਿਹੜੇ ਵਿਦਿਆਰਥੀ, ਉੱਥੋਂ ਦੇ ਪਿੰਡ ਵਾਸੀਆਂ ਦੇ ਨੇੜੇ ਤੇੜੇ ਕੋਈ ਸਰਕਾਰੀ ਸੈਕੰਡਰੀ ਸਕੂਲ ਨਹੀਂ ਹੈ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਕੂਲ ਦਾ ਦਰਜਾ, ਉੱਗੀ ਸਕੂਲ ਸੀਗਾ ਸ਼ਾਇਦ ਕੋਈ, ਤੇ ਉਹਦਾ ਦਰਜਾ ਸੀਨੀਅਰ ਸੈਕੰਡਰੀ ਤੱਕ ਵਧਾਉਣ ਲਈ ਬੇਨਤੀ ਕੀਤੀ ਗਈ ਸੀ। ਪਰ ਉਹ ਸਕੂਲ ਰਹਿ ਗਿਆ ਜਿਹੜਾ ਮਤਲਬ ਕਿ ਜਿੱਥੇ ਕਈ ਪਿੰਡਾਂ ਦੇ ਮੁੰਡੇ ਪੜ੍ਹਦੇ ਸਨ, ਹਾਈ ਸਕੂਲ ਦੇ ਵਿੱਚ ਮੁੰਡੇ ਕੁੜੀਆਂ ਪੜ੍ਹਦੇ ਸਨ, ਉੱਗੀ ਸਕੂਲ ਹੈ ਕੋਈ, ਤਾਂ ਉਹ ਰਹਿ ਗਿਆ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਜਿਹਦੇ ਵਿੱਚ ਬਹੁਤ ਸਾਰੇ ਮੁੰਡੇ ਕੁੜੀਆਂ ਆ ਕੇ ਸਿੱਖਿਆ ਲੈਂਦੇ ਸਨ। ਯਾਨੀ ਇਹੀ ਇੱਕ ਦੁਸ਼ਪ੍ਰਭਾਵ ਹੈ ਇਸ ਸਮੇਂ ਇਹਨਾਂ ਸਾਰੇ ਕੰਮਾਂ ਦਾ ਕਿ ਉਹ ਚੀਜ਼ਾਂ ਹੋ ਰਹੀਆਂ। ਹੁਣ ਦੇਖੋ, ਜੇ ਕਿਸੇ ਨੇ ਟਿਊਬਵੈੱਲ ਦੇ ਕਨੈਕਸ਼ਨ ਲੈਣੇ ਆ ਉਹ ਵੀ ਜਥੇਦਾਰ ਦੇਊਗਾ। ਹੁਣ ਜੇ ਕਿਸੇ ਨੇ ਘਰ 'ਚ ਬਿਜਲੀ ਦੇ ਮੀਟਰ ਲਵਾਉਣੇ ਉਹ ਵੀ ਜਥੇਦਾਰ ਦੇਊਗਾ। ਹਰੇਕ ਚੀਜ਼, ਇੱਥੋਂ ਤੱਕ ਕਿ ਕਈ ਵਾਰ ਤੇ ਹੱਟੀ ਵਾਲਾ ਵੀ ਕਹਿ ਦਿੰਦਾ ਜਵਾਕਾਂ ਨੂੰ ਪੋਪਲੇ ਲੈਣ ਵਾਸਤੇ ਵੀ ਕਿ ਕਿਹਨੇ ਭੇਜਿਆ ਤੈਨੂੰ, ਕਿਹੜੇ ਜਥੇਦਾਰ ਨੇ ਭੇਜਿਆ। ਉਹਦੇ ਕਹਿਣ ਦਾ ਮਤਲਬ ਕਿ ਹਰੇਕ ਥਾਂ ਤੇ ਜੋ ਜਿੱਥੇ ਉਂਗਲ ਉਹ ਰੱਖਦੇ ਨੇ ਉੱਥੇ ਜਿਹੜੀ ਆ ਉਹ ਯੈਸ ਹੁੰਦੀ ਹੈ, ਨਹੀਂ ਤੇ ਨਹੀਂ। ਸੋ ਇਹ ਚੀਜ਼ ਗਲਤ ਆ ਕਿ ਜਿਹੜੇ ਸਕੂਲ ਅਪਗ੍ਰੇਡ ਕਰਨੇ ਜ਼ਰੂਰੀ ਬਣਦੇ, ਜਿਨ੍ਹਾਂ ਦੇ ਨਾਲ ਲਾਗੇ ਬੰਨੇ ਦੇ ਪਿੰਡਾਂ ਦਾ ਵੀ ਭਲਾ ਹੁੰਦਾ, ਜਿਹੜੇ ਖਾਸ ਤੌਰ ਤੇ ਉਸ ਪਿੰਡ ਦਾ ਵੀ ਭਲਾ ਹੁੰਦਾ, ਇਹ ਜ਼ਰੂਰੀ ਹੈ। ਨਾ ਕਿ ਇਹ ਜ਼ਰੂਰੀ ਹੈ ਕਿ ਇੱਥੋਂ ਜੀ ਵੋਟ ਆਪਣੀ ਵੱਧਦੀ, ਇੱਥੋਂ ਘੱਟਦੀ, ਇੱਥੇ ਰਹਿਣ ਦਿਓ, ਇੱਥੇ ਵੱਧਦੀ, ਇੱਥੇ ਸਾਰਾ ਕੁਝ ਕਰ ਦਿਓ। ਸੋ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜਿੱਥੇ ਹੱਕ ਬਣਦਾ ਉੱਥੇ ਉਹ ਹੱਕ ਮਿਲਣਾ ਚਾਹੀਦਾ। ਬਿਲਕੁਲ ਜੀ, ਇੱਕ ਤਰ੍ਹਾਂ ਦੀ ਦੋ ਧਾਰੀ ਤਲਵਾਰ ਕਹਿ ਸਕਦੇ ਹਾਂ ਕਿ ਵੀ ਇੱਕ ਪਾਸੇ ਫਾਇਦਾ ਵੀ, ਇੱਕ ਪਾਸੇ ਨੁਕਸਾਨ ਵੀ ਹੈ ਉਸ ਤਰੀਕੇ ਨਾਲ। ਅਤੇ ਜਿਹੜੀ ਅਗਲੀ ਖਬਰ ਹੈ ਜੀ, ਉਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਖਾਨਾ ਪੂਰਤੀ ਬਣ ਕੇ ਰਹਿ ਗਈਆਂ ਸਰਕਾਰ ਦੀਆਂ ਜਿਹੜੀਆਂ ਬਣਾਈਆਂ ਹੋਈਆਂ SITs ਜਿਹੜੀ ਸੀਗੀਆਂ। ਦੇਖੋ ਜੀ, 2014-15 ਤੇ 16 ਤੀਜਾ ਸਾਲ ਆ, SITs ਦਾ ਜਿਵੇਂ ਕਹਿ ਲਈਏ ਹੜ੍ਹ ਆ ਗਿਆ ਜੀ। SIT ਹੁੰਦੀ ਕੀ ਆ, ਕਈ ਸਾਡੇ ਜਿਹੜੇ ਪੰਜਾਬੀ ਵੀਰ ਉਹ ਸ਼ਬਦ ਕਿਉਂਕਿ ਬਹੁਤ ਘੱਟ ਸੁਣੇ ਆ ਅੰਗਰੇਜ਼ੀ ਦੇ ਇਹੋ ਜਿਹੇ ਸ਼ਬਦ, ਉਹ ਪੰਜਾਬ ਦੇ ਵਿੱਚ ਸਮਝ ਲੈਂਦੇ ਕਿ SIT ਕੀ ਚੀਜ਼ ਆ। ਤਾਂ SIT ਆਪਾਂ ਕਹਿ ਸਕਦੇ ਹਾਂ ਪੰਜਾਬੀ 'ਚ ਕਿ ਖਾਸ ਪੜਤਾਲੀਆ ਟੀਮ, ਵਿਸ਼ੇਸ਼ ਪੜਤਾਲੀਆ ਟੀਮ, ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਸੋ ਉਹ ਇੱਕ ਬਣਾ ਦਿੰਦੇ ਆ ਜਦੋਂ ਕੋਈ ਕੇਸ ਵੱਡਾ ਹੋਵੇ, ਜਦੋਂ ਕੋਈ ਕਾਂਡ ਵੱਡਾ ਹੋਵੇ ਤੇ ਅਨਟਰੇਸ ਹੋਵੇ, ਜਲਦੀ ਉਹਦੀ ਲੋੜ ਹੋਵੇ ਕਿ ਉਜਾਗਰ ਕਰਨਾ, ਉਦੋਂ SIT ਜਿਹਦੇ ਵਿੱਚ ਕੋਈ 2-3 ਆਲਾ ਅਫਸਰ ਹੁੰਦੇ ਜਿਹੜੇ ਉਹ ਲਾ ਦਿੱਤੇ ਜਾਂਦੇ ਕਿ ਭਾਈ ਤੁਸੀਂ ਜਾਂਚ ਪੜਤਾਲ ਕਰੋ। ਪਰ ਇਹਨਾਂ ਦਾ ਨਤੀਜਾ ਕੀ ਹੈ? ਨਤੀਜਾ ਇਹ ਹੈ ਕਿ 2 ਸਾਲਾਂ ਦੇ ਵਿੱਚ 28 ਬਣੀਆਂ ਨੇ SITs, ਔਰ ਖਾਸ ਤੌਰ ਤੇ 2015 ਦੇ ਵਿੱਚ ਤੇ 15 SITs ਦਾ ਗਠਨ ਹੋਇਆ, 15 SITs ਦਾ। ਤੋਂ 2016 ਦੇ ਵਿੱਚ ਵੀ ਹੁਣ ਤੱਕ 9 SITs ਬਣੀਆਂ। ਇਹਨਾਂ ਸਾਰੀਆਂ SITs ਦੀਆਂ ਜੇ ਆਪਾਂ ਕਾਰਗੁਜ਼ਾਰੀਆਂ ਵੇਖੀਏ ਤਾਂ ਇੱਕਾ ਦੁੱਕਾ ਕੇਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਹੀ SITs ਆ ਜਿਹੜੀਆਂ ਉਹ ਯਬਕਦੀਆਂ ਫਿਰਦੀਆਂ ਰਸਤੇ ਦੇ ਵਿੱਚ ਹੀ, ਯਾਨੀ ਉਹ ਕਿਸੇ ਨਤੀਜੇ ਤੇ ਪਹੁੰਚਦੀਆਂ ਹੀ ਨਹੀਂ, ਔਰ ਉਹਨਾਂ ਦਾ ਜਿਹੜਾ ਕੰਮ ਕਾਰ ਆ ਉਹ ਵਿੱਚ ਹੀ ਲਟਕਦਾ ਫਿਰਦਾ। ਇੱਕ ਤੁਹਾਨੂੰ ਮੈਂ ਉਦਾਹਰਨ ਦਿੰਦਾ, ਅਕਾਲੀਆਂ ਦਾ ਆਪਣਾ ਹੀ ਬੰਦਾ ਸੀ ਮੁਖਜੀਤ ਸਿੰਘ ਮੁਖਾ, ਉਹਨੂੰ ਕਿਸੇ ਹੋਰ ਗੈਂਗਸਟਰ ਦੇ ਭੁਲੇਖੇ ਅੰਮ੍ਰਿਤਸਰ ਦੀ ਪੁਲਿਸ ਨੇ ਉਡਾ ਦਿੱਤਾ ਗੋਲੀ ਨਾਲ। ਉਸ ਮਾਮਲੇ 'ਚ ਇਹਨਾਂ ਨੇ SIT ਬਣਾਈ
ਮੇਰੇ ਖਿਆਲ ਦੇ ਨਾਲ ਉਹ ਸਾਲ ਤੋਂ ਵੀ ਉੱਤੇ ਜ਼ਿਆਦਾ ਹੋ ਗਿਆ ਹੋਣਾ। ਨਾ SIT ਦਾ ਪਤਾ, ਨਾ SIT ਦੇ ਕੰਮ ਦਾ ਪਤਾ ਕਿ ਉਹ ਕੀ ਕੀਤਾ। ਖੁਦ ਅਕਾਲੀ ਵਰਕਰ ਸੀ ਉਹ ਮੁਖਜੀਤ ਸਿੰਘ ਮੁਖਾ। ਦੂਜੀ SIT ਦੀ ਹੋਰ ਕਮਾਲ ਤੁਹਾਨੂੰ ਮੈਂ ਸੁਣਾ ਦਿੰਦਾ ਜੀ। ਇੱਕ ਵਾਰੀਆਂ ਪਿੱਛੇ ਜੇ ਸੁਖਪਾਲ ਖਹਿਰਾ ਤੇ ਦੋਸ਼ ਲੱਗੇ ਸਨ ਕਿ ਬਲਦੇਵ ਦੇਬੀ ਤਸਕਰ ਜਿਹੜਾ ਫੜਿਆ ਸੀ ਫਾਜ਼ਿਲਕਾ ਪੁਲਿਸ ਨੇ, ਕਿ ਉਹਦੇ ਨਾਲ ਇਹਦੇ ਸੰਬੰਧ ਹੈ, ਤਾਲੁਕਾ ਤੇ ਆਪਸ ਦੇ ਵਿੱਚ ਇਹਨਾਂ ਨੇ ਸੈਂਕੜੇ ਵਾਰ ਗੱਲਬਾਤ ਕੀਤੀ ਹੈ। ਉਹ ਜਦੋਂ ਇਲਜ਼ਾਮ ਲਾਏ ਤੇ ਇਸ ਜ਼ੋਨ ਦੇ, ਬਠਿੰਡਾ ਜ਼ੋਨ ਦੇ ਉੱਚ ਅਧਿਕਾਰੀਆਂ ਨੇ ਆ ਕੇ ਕਿਹਾ ਸੀਗਾ ਕਿ ਸੁਖਪਾਲ ਖਹਿਰਾ ਨੇ ਦੇਬੀ ਨੂੰ ਛਡਾਉਣ ਲਈ ਪੁਲਿਸ ਤਾਈਂ ਅਪਰੋਚ ਕੀਤੀ ਹੈ। ਤੇ ਖਹਿਰੇ ਨੇ ਇਸ ਗੱਲ ਨੂੰ ਬਿਲਕੁਲ ਡੈਨਾਈ ਕਰ ਦਿੱਤਾ। ਉਹਨੇ ਕਿਹਾ ਕਿ ਤੁਸੀਂ ਐਂ ਕਰੋ, ਦਰਬਾਰ ਸਾਹਿਬ ਆਓ, ਸਹੁੰ ਚੁੱਕੋ ਕਿ ਮੈਂ ਤੁਹਾਨੂੰ ਅਪਰੋਚ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਕੇਸ ਦੇ ਵਿੱਚ ਸ਼ਾਮਲ ਕਰ ਦਿਓ। ਫਿਰ ਇਹਨਾਂ ਨੇ ਕੀ ਕੀਤਾ ਜੀ, ਕਹਿੰਦੇ ਜੀ ਨਹੀਂ ਇਹਦਾ ਉੱਦਾਂ ਨਹੀਂ ਹੁੰਦਾ, ਅਸੀਂ SIT ਬਣਾਵਾਂਗੇ। ਇਹਨਾਂ ਨੇ ਉਸ ਕੇਸ ਦੀ SIT ਬਣਾ ਦਿੱਤੀ। ਤੇ ਕਮਾਲ ਦੀ ਗੱਲ ਇਹ ਹੋਈ ਕਿ ਕਈ ਮਹੀਨੇ ਬੀਤ ਜਾਣ ਦੇ ਬਾਅਦ ਉਸ ਕੇਸ ਦੇ ਵਿੱਚ ਚਲਾਨ ਪੇਸ਼ ਹੋ ਗਿਆ। ਪੁਲਿਸ ਨੇ ਸਾਰੀ ਪੜਤਾਲ ਕਰਕੇ ਕੇਸ ਦੀ ਕਹਾਣੀ ਜਿਹੜੀ ਅਦਾਲਤ ਦੇ ਵਿੱਚ ਐਡਮਿਟ ਕਰ ਦਿੱਤੀ। ਅਦਾਲਤ ਦੇ ਵਿੱਚ ਜਿਹੜਾ ਚਲਾਨ ਪੇਸ਼ ਹੋਇਆ ਉਹਦੇ ਤੇ ਦੂਰ ਦੂਰ ਤੱਕ ਕਿਤੇ ਸੁਖਪਾਲ ਖਹਿਰੇ ਦਾ ਜ਼ਿਕਰ ਨਹੀਂ ਸੀ। ਤੇ SIT ਹਾਲੇ ਤੱਕ ਉਹ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਨਹੀਂ ਸੀ ਕਰ ਸਕੀ। ਜਾਨੀ ਜਿਹਨੇ ਕੁਝ ਦਿਨਾਂ 'ਚ ਸਭ ਕੁਝ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਸੀ, ਉਹ ਹਾਲੇ ਤੁਰੇ ਹੀ ਨਹੀਂ। ਉਹਨਾਂ ਨੇ ਆਪਣਾ ਸਫ਼ਰ ਹੀ ਨਹੀਂ ਸ਼ੁਰੂ ਕੀਤਾ ਤੇ ਪੁਲਿਸ ਨੇ ਸਾਰੀ ਕਹਾਣੀ ਪੜਤਾਲ ਕੇ ਜਿਹੜੀ ਆ ਆਪਣੀ ਰਿਪੋਰਟ ਚਲਾਨ ਦੇ ਰੂਪ 'ਚ ਪੁਲਿਸ ਕੋਲੇ, ਅਦਾਲਤ ਦੇ ਕੋਲੇ ਪੇਸ਼ ਕਰ ਦਿੱਤੀ। ਸੋ ਇਹੋ ਜਿਹਾ SIT ਦਾ ਕੰਮ ਆ। SIT ਅਸਲ ਦੇ ਵਿੱਚ ਲੋਕਾਂ ਦੇ ਅਥਰੂ ਪੂੰਝਣ ਵਾਲਾ ਰੁਮਾਲ ਆ। ਜਦੋਂ ਵੱਡਾ ਕੇਸ ਕੋਈ ਹੁੰਦਾ ਤਾਂ ਉਹ ਉਲਝਾਉਣ ਲਈ ਸੁਰਖੀ ਬਣਾ ਦਿੰਦੇ ਅਖਬਾਰ ਦੀ, ਜੀ ਇਹਦੀ ਇਨਵੈਸਟੀਗੇਸ਼ਨ SIT ਕਰੇਗੀ। ਪਰ SIT ਦਾ ਮਤਲਬ ਬਣਦਾ ਸਿੱਟ, ਤੇ ਹੁਣ ਸਿੱਟ ਦਾ ਮਤਲਬ ਇਹ ਬਣਦਾ ਕਿ ਜਿਹੜੇ ਮੁੱਦੇ ਨੂੰ ਰੱਦੀ ਦੀ ਟੋਕਰੀ 'ਚ ਸਿੱਟਣਾ ਉਹਦੇ ਲਈ ਬਣਾ ਦਿੰਦੇ ਸਿੱਟ। ਇਸ ਕਰਕੇ ਵੀ ਹੁਣ ਇਹ ਮਸਲਾ ਟੋਕਰੀ 'ਚ ਸਿੱਟ। ਬਿਲਕੁਲ ਜੀ, ਕਾਫੀ ਇੰਟਰਸਟਿੰਗ ਜਿਹੜੀ ਸੀ ਟਿੱਪਣੀ। ਵੈਸੇ ਜਿਹੜਾ ਅਗਲਾ ਆਪਣਾ ਜੀ ਟੌਪਿਕ ਹੈਗਾ ਹੈ ਕਿ ਕਿਰਨ ਬੇਦੀ ਨੇ ਲਿਆ ਇੱਕ ਬੜਾ ਹੀ ਅਨੋਖਾ ਫੈਸਲਾ ਕਿ VIP ਗੱਡੀਆਂ ਤੇ ਕੋਈ ਵੀ ਸਾਇਰਨ ਨਹੀਂ ਵੱਜਣਗੇ। ਬੀਬੀ ਕਿਰਨ ਬੇਦੀ ਪੁਲਿਸ 'ਚੋਂ ਰਿਟਾਇਰ ਹੋ ਗਈ ਹੈ, ਪਰ ਹਾਲੇ ਵੀ ਪੁਲਿਸ ਵਾਲਾ ਜਜ਼ਬਾ ਤੇ ਕਾਇਮ ਹੈ ਨਾ। ਬਿਲਕੁਲ ਜੀ, ਬਿਲਕੁਲ। ਓਕੇ, ਇਹ ਪਾਂਡੇਚੇਰੀ ਦੇ ਉਪ ਗਵਰਨਰ ਲਾਏ ਗਏ ਬੀਬੀ ਕਿਰਨ ਬੇਦੀ ਜੀ, ਔਰ ਇਹਨਾਂ ਨੇ ਜਾ ਕੇ ਆਪਣੀ ਹੋਂਦ ਵਿਖਾਈ ਹੈ ਜਿਵੇਂ ਕੋਈ ਵੀ ਅਫਸਰ, ਕਿਉਂਕਿ ਪੁਲਿਸ ਵਾਲਿਆਂ ਦਾ ਵੀ ਇਹੀ ਤੌਰ ਤਰੀਕਾ ਹੁੰਦਾ ਹੈ, ਉਸੇ ਤਰਜ਼ੇ ਜ਼ਿੰਦਗੀ ਤੇ ਚੱਲ ਰਹੇ ਨੇ। ਜਦੋਂ ਕੋਈ ਥਾਣੇਦਾਰ ਨਵੇਂ ਥਾਣੇ ਦੇ ਵਿੱਚ ਜਾਂਦਾ ਤੇ ਉਹ ਸਭ ਤੋਂ ਪਹਿਲਾਂ ਕੰਮ ਇਹ ਕਰਦਾ ਹੈ ਕਿ ਉਹ ਕਹਿੰਦਾ ਕਿ ਲੋਕਾਂ ਨੂੰ ਦੱਸ ਦਈਏ ਕਿ ਥਾਣੇਦਾਰ ਫਲਾਣਾ ਫੁੰਮਣ ਸਿਉ ਕਿੰਨਾ ਕੱਬਾ। ਉਹ 2-4 ਐਵੇਂ ਢਾ ਲੈਂਦਾ ਤੇ ਦੂਜਿਆਂ ਨੂੰ ਡਰ ਪੈ ਜਾਂਦਾ ਕਿ ਫੁੰਮਣ ਸਿਉ ਬੜਾ ਕੱਬਾ ਹੈ। ਸੋ ਇਹ ਪੁਲਿਸ ਦੀ ਤਰਜ਼ੀ ਜ਼ਿੰਦਗੀ ਹੈ, ਇਹ ਇਹਨਾਂ ਦਾ ਕੰਮ ਕਰਨ ਦਾ ਢੰਗ ਹੈ, ਕਾਰਜਸ਼ੈਲੀ ਹੈ। ਤਾਂ ਇਹ ਬੀਬੀ ਕਿਉਂਕਿ ਪੁਲਿਸ ਦੇ ਵਿੱਚੋਂ ਰਿਟਾਇਰ ਹੋਈ ਹੈ, ਇਸ ਕਰਕੇ ਉਹ ਕੰਮ ਸ਼ਾਇਦ ਇਸੇ ਤਰੀਕੇ ਦਾ ਕੀਤਾ ਕਿ ਉੱਥੇ ਜਾ ਕੇ ਦਿਖਾਇਆ ਕਿ ਇੱਥੇ ਹੁਣ ਕਿਰਨ ਬੇਦੀ ਉਪ ਰਾਜਪਾਲ ਬਣ ਕੇ ਆਈ ਹੈ, ਉੱਥੇ ਲੈਫਟੀਨੈਂਟ ਗਵਰਨਰ ਬਣੀ ਹੈ। ਇਹਨੇ ਫੈਸਲਾ ਕੀਤਾ ਹੈ ਕਿ ਹੁਣ VIP ਗੱਡੀਆਂ ਤੇ ਸਾਇਰਨ ਨਹੀਂ ਵੱਜਣਗੇ। ਜਿਵੇਂ ਆਮ ਤੌਰ ਤੇ ਘੂ ਕਰਦੀਆਂ, ਭਗਵੰਤ ਮਾਨ ਤੇ ਹੋਰ ਹੀ ਕਹਿੰਦਾ ਹੁੰਦਾ ਕਿ ਪਰੇ ਹੋ ਜਾ ਕਰਦੀਆਂ ਜਾਂਦੀਆਂ, ਤਾਂ ਉਹ ਕਾਰਾਂ ਜਿਹੜੀਆਂ ਹੁਣ ਨਹੀਂ ਇਸ ਤਰ੍ਹਾਂ ਕਰਨਗੀਆਂ। ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਐਂਬੂਲੈਂਸ ਹੁੰਦੀਆਂ ਨੇ VIP ਕਾਫਲੇ ਦੇ ਵਿੱਚ, ਉਹ ਵੀ ਸਾਇਰਨ ਨਹੀਂ ਵਜਾ ਸਕਣਗੀਆਂ। ਹਾਂ, 2-3 ਚੀਜ਼ਾਂ ਤੋਂ ਉਹਨਾਂ ਨੇ ਛੋਟ ਦਿੱਤੀ ਹੈ, ਜਿਵੇਂ ਆਮ ਜਨਤਕ ਐਂਬੂਲੈਂਸ ਨੇ ਜਾਂ ਹੋਰ 1-2 ਚੀਜ਼ਾਂ ਨੇ, ਜਿਵੇਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ। ਸੋ ਇਹਨਾਂ ਨੂੰ ਛੋਟ ਆ, ਬਾਕੀ ਕਿਸੇ ਵੀ ਗੱਡੀ ਦਾ ਸਾਇਰਨ ਨਹੀਂ ਵੱਜੇਗਾ। ਮੇਰੇ ਖਿਆਲ ਦੇ ਨਾਲ ਇੱਕ ਚੰਗੀ ਗੱਲ ਆ, ਕਿਉਂਕਿ ਇਹ ਜਾਂਦਾ ਭਾਵੇਂ ਮੰਤਰੀ ਦਾ ਰਸੋਈਆ ਹੀ ਹੋਵੇ, ਵਿੱਚ ਬੈਠਾ ਕਾਰ ਲਈ ਜਾਂਦਾ ਹੋਵੇ, ਘੁੱਗੂ ਵਜਾ ਕੇ ਉਹ ਲੋਕਾਂ ਨੂੰ ਡਰਾ ਦਿੰਦਾ। ਕਈ ਤੇ ਵਿਚਾਰੇ ਫੁੜਕ ਕੇ ਪਰਾਂ ਵੱਜਦੇ ਆ ਕਿ ਮੰਤਰੀ ਚੁੱਕ ਕੇ ਮਾਰ ਗਿਆ ਤੇ ਬੰਨਾ ਵੀ ਕੱਖ ਨਹੀਂ ਹੈ, ਉਲਟਾ ਸਾਡੇ ਤੇ ਕੇਸ ਹੋ ਜਾਣਾ ਕਿ ਤੈਨੂੰ ਨਹੀਂ ਮੰਤਰੀ ਦੀ ਕਾਰ ਦੀ ਸੀ। ਸੋ ਇਹ ਚੀਜ਼ ਚੰਗੀ ਰਵਾਇਤ ਆ ਕਿ ਇਹ ਬੰਦ ਹੋਣਾ ਚਾਹੀਦਾ ਕਲਚਰ, ਜੋ ਲੋਕਾਂ ਦਾ ਬਣਾਇਆ ਮੰਤਰੀ ਲੋਕਾਂ ਨੂੰ ਮਿੱਧਦਾ ਜਾਂਦਾ, ਪਾਸੇ ਕਰਦਾ ਜਾਂਦਾ। ਕਈ ਵਾਰ ਤੇ ਇਹੋ ਜਿਹਾ ਵਾਕਿਆ ਹੁੰਦਾ ਕਿ ਐਂਬੂਲੈਂਸ ਨੂੰ ਰੋਕ ਦਿੱਤਾ ਜਾਂਦਾ ਮੰਤਰੀ ਦੀ ਕਾਰ ਲੰਘਾਉਣ ਲਈ। ਸੋ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਮੰਤਰੀ ਆਪ ਨਹੀਂ ਸੀ, ਮੰਤਰੀ ਦੀ ਗਾਂ ਦੂਰ ਦੀ ਭੂਆ ਬੈਠੀ ਸੀ, ਉਹਨੂੰ ਕੋਈ ਸਟੇਸ਼ਨ ਤੇ ਚੜਾਉਣ ਚੱਲਿਆ ਸੀ। ਸੋ ਇਹ ਚੀਜ਼ਾਂ ਹੁੰਦੀਆਂ ਨੇ ਔਰ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ। ਇਸ ਕਰਕੇ ਚੰਗੀ ਪਹਿਲ ਹੈ।
ਪਰ ਇਹਦੇ ਲਈ ਸ਼ਾਇਦ ਇਹ ਫੈਕਟ ਹੈ ਕਿ ਜਿਹੜਾ ਪੌਂਡੀਚੇਰੀ ਸਟੇਟ ਹੈ, ਜਿਹਨੂੰ ਆਪਾਂ ਸਟੇਟ ਕਹਿ ਦਿੰਦੇ ਹਾਂ ਜੀ, ਇਹਦਾ ਖੇਤਰਫਲ ਆਪਣੇ ਪੰਜਾਬ ਦੇ ਇੱਕ ਜਿਵੇਂ ਫਿਰੋਜ਼ਪੁਰ ਜ਼ਿਲ੍ਹਾ ਲਾ ਲਓ ਜਾਂ ਵੱਡਾ ਜ਼ਿਲ੍ਹਾ ਲੁਧਿਆਣਾ ਪਟਿਆਲਾ ਲਾ ਲਓ, ਏਡਾ ਕੁ ਆ, ਏਡੀ ਕੁ ਸਟੇਟ ਆ, ਉਹ ਜੀ, ਏਡੀ ਕੁ ਸਟੇਟ ਆ ਜਿੱਥੇ ਇਹ ਸਾਰਾ ਹੁਕਮ ਲਾਗੂ ਹੋਇਆ। ਤੇ ਮੇਰੇ ਖਿਆਲ ਦੇ ਨਾਲ ਬੀਬੀ ਨੂੰ ਉੱਥੇ ਆਪਣਾ ਸਫਲ ਤਜਰਬਾ ਕਰਨ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਨੂੰ ਵੀ ਦੱਸਣਾ ਚਾਹੀਦਾ ਕਿ ਇਹ ਲੋਕ ਜਿਹੜੇ ਪੌਂਡੀਚੇਰੀ 'ਚ ਰਹਿੰਦੇ, ਜਿਨ੍ਹਾਂ ਦੀ ਸੁੱਖ ਸਹੂਲਤ ਇਹਨਾਂ ਨੇ ਕੀਤਾ ਹੈ, ਲੋਕ ਦਿੱਲੀ 'ਚ ਵੀ ਰਹਿੰਦੇ, ਲੋਕ ਪੰਜਾਬ 'ਚ ਵੀ ਰਹਿੰਦੇ, ਲੋਕ ਗੁਜਰਾਤ 'ਚ ਵੀ ਰਹਿੰਦੇ ਆ, ਕਿ ਇਹਨਾਂ ਨੂੰ ਵੀ ਇਹ VIP ਕਲਚਰ ਤੋਂ ਨਿਜਾਤ ਦਿਵਾਈ ਜਾਵੇ। ਬਿਲਕੁਲ ਜੀ, ਬਹੁਤ ਚੰਗਾ ਹੋਵੇਗਾ ਜੇ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਲਿੱਤੇ ਜਾਣਗੇ। ਅਤੇ ਜਿਹੜੀ ਅੱਜ ਦੀ ਆਖਰੀ ਖਬਰ ਉਸ ਵੱਲ ਵੱਧਦੇ ਹਾਂ ਜੀ, ਕਿ ਸਵਿਟਜ਼ਰਲੈਂਡ ਦੇ ਲੋਕਾਂ ਨੇ ਨਕਾਰਿਆ ਵਿਹਲੇ ਰਹਿਣ ਤੇ ਮਿਲਣ ਵਾਲਾ ਪਤਾ। ਇਹ ਇੱਕ ਬੜੀ ਵਧੀਆ ਉਦਾਹਰਨ ਹੈ ਜੀ, ਬਿਲਕੁਲ ਕਿ ਵਿਹਲਾ ਰਹਿਣ ਵਾਲੇ ਨੂੰ ਪਤਾ ਮਿਲਣਾ ਔਰ ਘਰ ਆਈ ਲక్ష్ਮੀ ਨੂੰ ਠੁਕਰਾ ਦੇਣਾ। ਇਹ ਵੀ ਇੱਕ ਦੇਖੋ ਕਿੱਡੀ ਅਕਲਮੰਦੀ ਦੀ ਗੱਲ ਹੈ। ਜੇ ਕੋਈ ਹੁਣ ਆਪਣਾ ਇੰਡੀਆ ਵਾਲਾ ਬੈਠਾ ਹੁੰਦਾ ਮੇਰੇ ਨੇੜੇ ਤੇ ਉਹਨੇ ਮੋਢਾ ਮਾਰ ਕੇ ਕਹਿਣਾ ਸੀ ਕਿ ਲక్ష్ਮੀ ਨੂੰ ਲੱਤ ਮਾਰਨ ਵਾਲਾ ਕਿੱਥੋਂ ਦਾ ਅਕਲਮੰਦ ਹੈ। ਪਰ ਉਹਨਾਂ ਲੋਕਾਂ ਦਾ ਦ੍ਰਿਸ਼ਟੀਕੋਣ ਹੈ ਜਿਹੜਾ ਵੱਖਰਾ ਹੈ। ਉਹ ਉੱਥੇ ਹੋਇਆ ਕਿ ਜੀ ਦੋ ਵਿਅਕਤੀ ਸਨ, ਡੈਨੀਅਲ ਤੇ ਐਨੋ। ਉਹਨਾਂ ਨੇ ਇੱਕ ਲਹਿਰ ਚਲਾਈ ਸੀਗੀ ਕਿ ਸਵਿਟਜ਼ਰਲੈਂਡ ਦੇ ਵਿੱਚ ਬਹੁਤਾ ਕੰਮ ਅੱਜ ਕੱਲ੍ਹ ਰੋਬੋਟ ਕਰਦੇ ਆ। ਬਹੁਤੇ ਵਿਕਸਿਤ ਦੇਸ਼ਾਂ ਦੇ ਵਿੱਚ ਰੋਬੋਟ ਆ ਕੇ ਜਾਂ ਰੋਬੋਟ ਜਾਂ ਮਸ਼ੀਨਰੀ ਬਹੁਤ ਜ਼ਿਆਦਾ ਆ ਗਈ ਹੈ। ਉਹਨੇ ਮਨੁੱਖ ਨੂੰ ਵਿਹਲਾ ਕਰ ਦਿੱਤਾ। ਤੇ ਉਹ ਕਹਿੰਦੇ ਕਿ ਇਸ ਹਾਲਤ ਦੇ ਵਿੱਚ ਕੰਮ ਘਟਦਾ ਜਾਂਦਾ ਪਿਆ, ਤਾਂ ਜ਼ਰੂਰਤ ਹੈ ਕਿ ਆਪਾਂ ਜੋ ਯੂਨੀਵਰਸਲ ਬੇਸਿਕ ਇਨਕਮ ਪ੍ਰਣਾਲੀ ਉਹਨੂੰ ਲਾਗੂ ਕਰਵਾਇਆ ਜਾਵੇ, ਕਿ ਘੱਟੋ ਘੱਟ ਜਿਹੜੀ ਤਨਖਾਹ ਹੈ ਉਹ ਵਿਹਲੇ ਬੰਦੇ ਬੈਠੇ ਨੂੰ, ਚਾਹੇ ਉਹਦੇ ਕੋਲ ਕੰਮ ਹੈ ਚਾਹੇ ਨਹੀਂ, ਉਹ ਮਿਲੇ ਹੀ ਮਿਲੇ। ਤੇ ਉਹਦੇ ਲਈ ਰਕਮ ਤੈਅ ਕੀਤੀ ਸੀ ਇਹਨਾਂ ਨੇ ਕਿ ਬੱਚੇ ਨੂੰ ਉਹ ਹੋਵੇ 42,000 ਇੰਡੀਅਨ ਕਰੰਸੀ, ਔਰ ਜਿਹੜਾ ਵੱਡਾ ਉਹਦੇ ਲਈ ਹੋਵੇ 1,71,000 ਪਰ ਮੰਥ ਇੰਡੀਅਨ ਕਰੰਸੀ। ਸੋ ਉਹਦੇ ਲਈ ਉਹਨਾਂ ਨੇ ਲਹਿਰ ਚਲਾਈ। ਉਹਨਾਂ ਨੇ ਦਸਤਖਤ ਮੁਹਿੰਮ ਜਿਹੜੀ ਸੀ ਉਹ ਵਿੱਢ ਦਿੱਤੀ। ਉੱਥੇ ਰੂਲ ਇਹ ਆ ਕਿ ਜਦੋਂ ਕਿਸੇ ਵੀ ਮਾਮਲੇ ਨੂੰ ਲੈ ਕੇ 1 ਲੱਖ ਦਸਤਖਤ ਹੋ ਜਾਂਦਾ ਹੈ ਤਾਂ ਉਦੋਂ ਫਿਰ ਜਿਹੜੀ ਆ ਉਹ ਵੋਟਿੰਗ ਹੁੰਦੀ ਹੈ, ਉਦੋਂ ਲੋਕ ਵੀਟੋ ਯੂਜ਼ ਕਰਦੇ ਆ। ਤਾਂ ਉੱਥੇ ਫਿਰ ਵੋਟਿੰਗ ਹੋਈ। ਵੋਟਿੰਗ ਦੇ ਵਿੱਚ ਬਹੁ ਗਿਣਤੀ ਨੇ ਇਸ ਪ੍ਰਣਾਲੀ ਨੂੰ ਨਕਾਰ ਦਿੱਤਾ। 78% ਲੋਕਾਂ ਨੇ ਕਿਹਾ ਕਿ ਨਹੀਂ, ਵਿਹਲੇ ਰਹਿਣ ਵਾਲੇ ਬੰਦੇ ਨੂੰ ਕਿਸੇ ਤਰੀਕੇ ਦੀ ਇਹੋ ਜਿਹੀ ਸਹੂਲਤ ਦੀ ਜ਼ਰੂਰਤ ਨਹੀਂ। ਔਰ ਉਹਨਾਂ ਨੇ ਇਹ ਕਿਹਾ ਕਿ ਜੋ ਕੰਮ ਕਰੇਗਾ ਤਨਖਾਹ ਉਹਦੀ ਬਣਦੀ ਹੈ, ਚਾਹੇ ਕੰਮ ਠੀਕ ਹੈ ਕਿ ਕੰਮ ਦੀ ਘਾਟ ਆ, ਚਾਹੇ ਬਹੁਤਾਤ ਆ, ਪਰ ਪੈਸੇ ਉਹਨੂੰ ਮਿਲਣੇ ਚਾਹੀਦੇ ਆ ਜੋ ਕੰਮ ਕਰਦਾ। ਵਿਹਲੇ ਰਹਿਣ ਵਾਲੇ ਨੂੰ ਪੈਸੇ ਨਹੀਂ ਮਿਲਣੇ ਚਾਹੀਦੇ। ਪਰ ਮੇਰੇ ਖਿਆਲ ਦੇ ਨਾਲ ਜੇ ਸਾਡੇ ਇੱਧਰ ਕਿਤੇ ਇਹੋ ਜਿਹਾ ਕੰਮ ਬਣ ਜਾਂਦਾ ਤੇ ਇਹਨਾਂ ਨੇ ਮੁਰਦੇ ਵੀ ਕਬਰਾਂ 'ਚ ਉਠਾ ਲੈਣੇ ਸੀ ਕਿ ਆਓ ਭਾਈ ਪਾਓ ਵੋਟ, ਵਿਹਲੇ ਵਾਲੀ ਤਨਖਾਹ ਵਾਲਾ ਕੰਮ ਕਰੋ। ਸੋ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਆ। ਮਿੰਟੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੁੜਨ ਵਾਸਤੇ ਅੱਜ। ਸ਼ੁਕਰੀਆ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਆ। ਕੱਲ੍ਹ ਨੂੰ ਸੇਮ ਟਾਈਮ 'ਤੇ ਲੈ ਕੇ ਹਾਜ਼ਰ ਹੋਵਾਂਗੇ ਹੋਰ ਖਬਰਾਂ ਦਾ ਬੁਲੇਟਿਨ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।